15 909 0503 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਤ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਸਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਮੇਨ ਖਬਰ ਜੋ ਯੋਸੇਮਿਟੀ ਦੇ ਵਿੱਚ ਅੱਗ ਲੱਗੀ ਹੋਈ ਆ, ਇਹ ਸਭ ਤੋਂ ਵੱਡੀ ਫਾਇਰ ਇਸ ਟਾਈਮ ਦੀ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਆ। ਕੈਲ ਫਾਇਰ ਦੇ ਮੁਤਾਬਕ ਹਾਈਵੇ 140 ਤੇ ਕਰਸਟਨ ਰੋਡ, ਜੋ ਕਿ ਮਿਡ ਪਾਈਨਸ ਦੇ ਲਾਗੇ ਹੈਗੀ ਆ, ਮੈਰੀਪੋਸਾ ਕਾਉਂਟੀ ਦੇ ਵਿੱਚ 17,000 ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਸਿਰਫ 10% ਹੀ ਜੋ ਅੱਗ ਆ ਉਹ ਕੰਟੇਨ ਕੀਤੀ ਗਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ। ਕਈ ਘਰਾਂ ਦੇ ਸੜਨ ਦੀ ਖਬਰ ਵੀ ਆ ਰਹੀ ਹੈਗੀ ਆ। ਵਨ ਆਫ ਦਾ ਬਿਗੇਸਟ ਵਾਈਲਡ ਫਾਇਰ ਜੋ ਆਪਾਂ ਜਿਸ ਨੂੰ ਡਿਸਕਸ ਕਰਦੇ ਜਾ ਰਹੇ ਆ, 21 ਸਕੁਆਇਰ ਮਾਈਲ ਦੇ ਵਿੱਚ ਇਸ ਟਾਈਮ ਫੈਲੀ ਹੋਈ ਆ। ਹਜ਼ਾਰਾਂ ਦੀ ਗਿਣਤੀ 'ਚ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਲੋਕ ਰਿਮੋਟ ਮਾਊਂਟੇਨ ਕਮਿਊਨਿਟੀਜ਼ ਵਾਲਾ ਜੋ ਏਰੀਆ ਆ ਯੋਸੇਮਿਟੀ ਨੈਸ਼ਨਲ ਪਾਰਕ ਦਾ, ਉੱਥੋਂ ਆਪਣੇ ਘਰਾਂ ਤੋਂ ਨਿਕਲ ਗਏ ਹੈਗੇ ਆ। ਤੇ ਵਾਸ਼ਵਨ ਫਾਇਰ 87% ਕੰਟੇਨ ਹੋਈ ਸੀ 2 ਹਫ਼ਤੇ ਪਹਿਲਾਂ, ਪਰ ਇਹ ਜੋ ਨਵੀਂ ਅੱਗ ਲੱਗੀ ਹੋਈ ਆ, ਇਸ ਨੂੰ 2000 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਫਾਈਟ ਕਰਦੇ ਹੈਗੇ ਆ। 17 ਦੇ ਕਰੀਬ ਹੈਲੀਕਾਪਟਰਸ, 225 ਦੇ ਕਰੀਬ ਫਾਇਰ ਇੰਜਨਸ, 58 ਡੋਜ਼ਰਸ ਤੇ 23 ਦੇ ਕਰੀਬ ਵਾਟਰ ਟੈਂਡਰਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ। ਜੀ ਬਿਲਕੁਲ, ਇਹ ਸੀਜ਼ਨ ਜਿਹੜਾ ਹਰਜੋਤ ਸਿੰਘ ਜੀ ਅੱਗਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਚੱਲ ਰਿਹਾ ਹੈਗਾ ਆ। ਉੱਧਰ ਇਹ ਜਿਹੜੀ ਵਾਸ਼ਬਰਨ ਫਾਇਰ ਦੇ ਨਾਲ ਨਾਲ ਜਿਹੜੀ ਓਕ ਫਾਇਰ ਹੈਗੀ ਆ, ਉਹ ਵੀ ਲੱਗੀ ਹੋਈ ਹੈਗੀ ਆ। ਉਹ ਕੈਲੀਫੋਰਨੀਆ ਦੇ ਦੂਸਰੇ ਹਿੱਸੇ ਦੇ ਵਿੱਚ ਹੈਗੀ ਆ। ਸੋ US ਫੋਰੈਸਟ ਸਰਵਿਸ ਦੇ ਜਿਹੜੇ ਡਿਪਾਰਟਮੈਂਟ ਦੇ ਨੇ, ਉਹ ਟਰਾਈ ਕਰ ਰਹੇ ਆ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਉਹ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਇਸੇ ਤਰੀਕੇ ਨਾਲ ਇੱਕ ਹੋਰ ਫਾਇਰ ਐਕਵਾ ਫਾਇਰ ਜਿਹੜੀ ਆ, ਉਹ ਵੀ ਮੈਰੀਪੋਸਾ ਕਾਉਂਟੀ ਦੇ ਵਿੱਚ ਹਾਲ ਦੀ ਘੜੀ ਚੱਲ ਰਹੀ ਹੈ, ਜਿਸ ਕਰਕੇ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨ ਆਰਡਰਸ ਦਿੱਤੇ ਗਏ ਹੈਗੇ ਨੇ। ਸੋ ਆਪਾਂ ਸਾਰਿਆਂ ਨੂੰ ਇਸ ਮੌਸਮ ਦੇ ਵਿੱਚ ਜਿਹੜੀ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਬਹੁਤ ਵਾਰੀ ਜਿਹੜੀ ਆ ਇਹ ਕਿਸੇ ਅਣਗਹਿਲੀ ਦੇ ਚੱਲਦਿਆਂ ਅੱਗ ਜਿਹੜੀ ਉਹ ਲੱਗ ਜਾਂਦੀ। ਕਈ ਵਾਰੀ ਨੈਚੁਰਲ ਕਾਰਨ, ਕੁਦਰਤੀ ਕਾਰਨ ਵੀ ਜਿਹੜੇ ਉਹ ਬਣਦੇ ਨੇ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਇਸ ਚੀਜ਼ ਨੂੰ ਬਚਾ ਕੇ ਰੱਖੀਏ। ਉਸ ਨੂੰ ਲੈ ਕੇ ਆਪਾਂ ਜਿਹੜੀਆਂ ਆ ਸੇਫਟੀ ਦੀਆਂ ਪ੍ਰੀਕਾਸ਼ਨਸ ਆ ਉਹ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ। ਖਾਸ ਕਰਕੇ ਟਰੈਵਲਿੰਗ ਜਦੋਂ ਤੁਸੀਂ ਕਰਦੇ ਆ, ਕੋਈ ਚੀਜ਼ਾਂ ਇੱਦਾਂ ਬਾਹਰ ਨਾ ਸੁੱਟੋ। ਖਾਸ ਕਰਕੇ ਜਿਹੜਾ ਕੋਈ ਸਿਗਰਟ ਪੀਣ ਵਾਲਾ ਹੁੰਦਾ ਵੀ ਉਹ ਤਾਂ ਬਿਲਕੁਲ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਬਾਹਰ ਨਾ ਸੁੱਟੇ। ਕੋਈ ਚੀਜ਼ ਤੁਸੀਂ ਟੋਅ ਕਰ ਰਹੇ ਹੋ, ਉਹਦੇ ਵਿੱਚ ਕੋਈ ਢਿੱਲ ਮੱਠ ਨਾ ਹੋਵੇ, ਕੋਈ ਚੀਜ਼ ਥੱਲੇ ਜਿਹੜੀ ਸੜਕ ਦੇ ਨਾਲ ਨਾ ਵੱਜਦੀ ਹੋਵੇ, ਜਿਹਦੇ ਨਾਲ ਚੰਗਿਆੜਿਆਂ ਤੋਂ ਬਾਅਦ 'ਚ ਗਾਂਹ ਜਿਹੜੀਆਂ ਆ ਅੱਗਾਂ ਲੱਗ ਸਕਦੀਆਂ। ਉਹਦੇ ਨਾਲ ਜਿਹੜਾ ਟ੍ਰੈਫਿਕ ਉਹ ਤਾਂ ਪ੍ਰਭਾਵਿਤ ਹੁੰਦਾ ਹੀ ਹੁੰਦਾ ਹੈ। ਕਈ ਵਾਰੀ ਅੱਗਾਂ ਬਹੁਤ ਜ਼ਿਆਦਾ ਜਿਹੜੀਆਂ ਬੇਕਾਬੂ ਹੋ ਕੇ ਉਹ ਫੈਲ ਜਾਂਦੀਆਂ ਨੇ। ਜੀ, ਐਤਵਾਰ ਬਾਅਦ ਦੁਪਹਿਰ ਤੱਕ 10 ਦੇ ਕਰੀਬ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਬਿਲਡਿੰਗ ਸੜ ਕੇ ਸਵਾਹ ਹੋ ਚੁੱਕੀਆਂ ਇਸ ਅੱਗ ਦੇ ਵਿੱਚ, ਤੇ 5 ਬਿਲਡਿੰਗਸ ਡੈਮੇਜ ਵੀ ਹੋਈਆਂ ਹੈਗੀਆਂ। ਕੈਲ ਫਾਇਰ ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਨੇ ਇਹ ਦੱਸਿਆ 3100 ਦੇ ਕਰੀਬ ਲੋਕ ਜਿਨ੍ਹਾਂ ਦੀ ਬਿਜਲੀ ਇਸ ਟਾਈਮ ਦੇ ਉੱਤੇ ਗਈ ਹੋਈ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਮੈਰੀਪੋਸਾ ਕਾਉਂਟੀ ਦੇ ਵਿੱਚ ਡਿਕਲੇਅਰ ਕਰ ਦਿੱਤੀ ਆ, ਜਿੱਥੇ 6000 ਤੋਂ ਵੱਧ ਲੋਕਾਂ ਨੂੰ ਰਿਮੋਟ ਸਿਆਰਾ ਨੇਵਾਡਾ ਫੁਟੇਲਸ ਬਾਰੇ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਤੇ ਕੁਝ ਲੋਕ ਨਹੀਂ ਆਰਡਰ ਮੰਨ ਰਹੇ, ਤੇ ਇਹ US ਫੋਰੈਸਟ ਸਰਵਿਸ ਨੇ ਦੱਸਿਆ ਵੀ ਉਹ ਪਿੱਛੇ ਹੀ ਰਹਿ ਰਹੇ ਹੈਗੇ ਆ। ਸੋ ਓਵਰਆਲ ਦੱਸਦੇ ਜਾਈਏ, ਸਿਚੁਏਸ਼ਨ ਕਾਫੀ ਬੈਡ ਹੈਗੀ। ਇੱਕ ਤਾਂ ਇਹ ਆ ਵੀ ਟੈਂਪਰੇਚਰ ਉੱਥੇ ਬਹੁਤ ਜ਼ਿਆਦਾ ਹੈ,
5 ਤੋਂ ਲੈ ਕੇ 110 ਡਿਗਰੀ ਤੱਕ ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ ਇਸ ਟਾਈਮ ਪਹੁੰਚਿਆ ਹੋਇਆ ਆ, ਤੇ ਹਵਾਵਾਂ ਵੀ ਬੜੀਆਂ ਤੇਜ਼ ਚੱਲ ਰਹੀਆਂ ਹੈਗੀਆਂ, ਜਿਹਦੇ ਕਰਕੇ ਅੱਗ ਵੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ ਰਾਤੋਂ ਰਾਤ 10 ਗੁਣਾ ਵੱਧ ਜਿਹੜੀ ਉਹ ਅੱਗ ਦਾ ਫੈਲ ਜਾਣਾ, ਤੇਜ਼ ਹਵਾਵਾਂ, ਉਹ ਸਾਰੀਆਂ ਚੀਜ਼ਾਂ ਆ ਉਹ ਆਪਾਂ ਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਕੈਥੋਲਿਕ ਆ, ਕ੍ਰਿਸਚਨਸ ਆ, ਉਹਨਾਂ ਦਾ ਜਿਹੜਾ ਇਸ ਟਾਈਮ ਪੋਪ ਹੈਗੇ ਆ, ਪੋਪ ਫ੍ਰਾਂਸਿਸ, ਉਹ ਕੈਨੇਡਾ ਦੇ ਜਿਹੜੇ ਮੂਲ ਨਿਵਾਸੀਆਂ ਨੂੰ ਜਿਹੜੇ ਉਹ ਮਿਲਣਗੇ ਤੇ ਕਹਿੰਦੇ ਵੀ ਉਹ ਮਾਫੀ ਮੰਗਣ ਜਾ ਰਹੇ ਆ ਇਤਿਹਾਸਿਕ ਤੌਰ ਦੇ ਉੱਤੇ ਜਿਹੜੇ ਸਕੂਲਾਂ ਦੇ ਦੁਆਰਾ, ਕ੍ਰਿਸਚਨ ਸਕੂਲਾਂ ਦੇ ਦੁਆਰਾ ਜਿਹੜੇ ਅਬਿਊਜ਼ ਕੀਤੇ ਗਏ ਸੀ ਕੈਨੇਡਾ ਦੇ ਵਿੱਚ। ਉੱਥੋਂ ਦੇ ਮੂਲ ਨਿਵਾਸੀਆਂ ਦੇ ਜਿਹੜੇ ਕੰਕਾਲ ਆ, ਉਹਨਾਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਮਿੱਟੀ ਦੇ ਵਿੱਚੋਂ ਦੱਬੀਆਂ ਹੋਈਆਂ ਲੱਭ ਰਹੀਆਂ ਆ, ਤੇ ਉਹਨਾਂ ਪ੍ਰਾਪਰਟੀਜ਼ ਤੋਂ ਲੱਭ ਰਹੀਆਂ ਜਿਹੜੀਆਂ ਕ੍ਰਿਸਚਨ ਸਕੂਲਾਂ ਦੀਆਂ ਉਸ ਟਾਈਮ ਦੇ ਉੱਤੇ ਸੀਗੀਆਂ। ਵੀ ਜਿਹੜੇ ਵੀ ਆਪਣੇ ਜੜ੍ਹਾਂ ਦੇ ਨਾਲੋਂ ਨਹੀਂ ਸੀ ਟੁੱਟਦੇ, ਉਹਨਾਂ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹ ਜਿਹੜੇ ਕ੍ਰਿਸਚਨ ਮੂਲ ਦੇ ਲੋਕਾਂ ਨੇ ਉਹਨਾਂ ਦੇ ਨਾਲ ਇੰਨਾ ਅਤਿਆਚਾਰ ਕੀਤਾ, ਨਿਆਣਿਆਂ ਤੱਕ ਨੂੰ ਮਾਰ ਦਿੱਤਾ। ਉਹਨਾਂ ਦਾ ਕਲਚਰ, ਸੱਭਿਆਚਾਰ, ਉਹਨਾਂ ਦੀਆਂ ਭਾਸ਼ਾਵਾਂ, ਉਹਨਾਂ ਨੂੰ ਤਾਂ ਉਹਨਾਂ ਨੂੰ ਖਾਧਾ ਹੀ ਖਾਧਾ, ਨਾਲ ਬੱਚਿਆਂ ਨੂੰ ਵੀ ਉਹਨਾਂ ਨੇ ਮਾਰ ਮੁਕਾਇਆ ਆ। ਹਜ਼ਾਰਾਂ ਹੀ ਜਿਹੜੇ ਮੂਲ ਨਿਵਾਸੀ ਆ, ਉਹ ਅੱਜ ਜਿਹੜੇ ਸੋਮਵਾਰ ਆ, ਅਲਬਰਟਾ ਦੇ ਪ੍ਰੇਰੀ ਕਮਿਊਨਿਟੀ ਜਿਹੜੀ ਆ, ਮੈਸਕਾਵਿਸ ਜਿਹੜੇ ਆ, ਉੱਥੇ ਇਕੱਠੇ ਹੋਏ ਤੇ ਉੱਥੇ ਉਹਨਾਂ ਨੇ ਕਹਿੰਦੇ ਵੀ ਬੜੇ ਚਿਰ ਦਾ ਇੰਤਜ਼ਾਰ ਸੀਗਾ ਵੀ ਪੋਪ ਫ੍ਰਾਂਸਿਸ ਜਿਹੜੀ ਉਹ ਮਾਫੀ, ਇਕੱਲੇ ਪੋਪ ਫ੍ਰਾਂਸਿਸ ਨਹੀਂ, ਕ੍ਰਿਸਚਨਾਂ ਦੇ ਵਿੱਚੋਂ ਕੋਈ ਉਹਨਾਂ ਦਾ ਮੇਨ ਬੰਦਾ ਆ, ਉਹ ਮਾਫੀ ਮੰਗੇਗਾ। ਸੋ ਇਹਨਾਂ ਦਾ ਜਿਹੜਾ ਆਪਾਂ ਵੀ ਦੇਖਦੇ ਹਾਂ ਹਰਜੋਤ ਸਿੰਘ ਜੀ, ਇੱਥੇ ਕਈ ਬਹੁਤ ਸਾਰੇ ਲੋਕ ਗੋਰਿਆਂ ਦੀਆਂ, ਚਲੋ ਹੋਰ ਚੀਜ਼ਾਂ ਦੀ ਸਹੂਲਤ ਦੀ ਜਿਹੜੀ ਉਹ ਤੁਸੀਂ ਗੱਲ ਕਰ ਸਕਦੇ ਆ, ਪਰ ਜਿਹੜਾ ਅਤਿਆਚਾਰ ਉਹਨਾਂ ਨੇ ਆਮ ਲੋਕਾਂ ਦੇ ਕਲਚਰਸ ਦੇ ਉੱਤੇ ਇਸ ਲਿਹਾਜ਼ ਦੇ ਨਾਲ ਕੀਤਾ ਹੈ, ਤੁਸੀਂ ਆਪਣਾ ਦੇਖ ਲਓ, ਉੱਥੋਂ ਦੇਖ ਲਓ, ਦੁਨੀਆ ਦੇ ਕਿਸੇ ਕੋਨੇ 'ਚ ਹੱਥ ਲਾ ਕੇ ਦੇਖ ਲਓ ਵੀ ਇਹਨਾਂ ਨੇ ਇਸ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਅਤਿਆਚਾਰ ਕੀਤਾ। ਤੇ ਹੁਣ ਇਹ ਮਾਫੀ ਜਿਹੜੀ ਉਹ ਮੰਗਣ ਜਾ ਰਹੇ ਆ। ਕਹਿੰਦੇ ਵੀ ਜਦ ਇਹ ਪਹੁੰਚੇ ਉੱਥੇ ਐਡਮੰਟਨ ਦੇ ਵਿੱਚ, ਤਾਂ ਫਸਟ ਨੇਸ਼ਨ, ਮੈਟਿਸ ਤੇ ਇਨੂਇਟ, ਇਹ ਜਿਹੜੇ ਮੂਲ ਨਿਵਾਸੀ ਦੇ ਜਿਹੜੇ 3 ਗਰੁੱਪ ਆ, ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਉੱਥੇ ਮੌਜੂਦ ਸੀਗੇ। ਉਸ ਦੇ ਨਾਲ ਕਈ ਸਿਆਸੀ ਤੇ ਜਿਹੜੇ ਧਾਰਮਿਕ ਚਰਚ ਦੀਆਂ ਜਿਹੜੀਆਂ ਲੋਕ ਆ, ਉਹ ਵੀ ਉੱਥੇ ਮੌਜੂਦ ਸੀਗੇ। 1919ਵੀਂ ਜਿਹੜੀ ਸ਼ਤਾਬਦੀ ਦੇ ਵਿੱਚ 1970 ਤੱਕ ਜਿਹੜੇ ਕ੍ਰਿਸਚਨ ਸਕੂਲ ਜਿਹੜੇ ਚੱਲਦੇ ਰਹੇ ਆ, ਤੇ ਇਹ ਕਥਿਤ ਤੌਰ ਦੇ ਉੱਤੇ ਦਾਵਾ ਆ ਵੀ 1.5 ਲੱਖ ਤੋਂ ਵੱਧ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਤੋਂ ਖੋਹ ਕੇ ਧੱਕੇ ਦੇ ਨਾਲ ਸਕੂਲ ਦੇ ਵਿੱਚ ਵਾੜਿਆ, ਤੇ ਉਹਨਾਂ ਨੂੰ ਆਈਸੋਲੇਟ ਜਿਹੜਾ ਉਹ ਰੱਖਿਆ ਆਪਣੇ ਪੂਰੇ ਕਲਚਰ ਤੋਂ, ਤੇ ਉਹਨਾਂ ਨੂੰ ਫਿਰ ਇੱਕ ਹਿਸਾਬ ਦੇ ਨਾਲ ਉਹਨਾਂ ਚੋਂ ਕਈਆਂ ਨੂੰ ਜਿਹੜਾ ਇਹਨਾਂ ਨੇ ਉੱਥੇ ਆਈਦਰ ਮਾਰ ਮੁਕਾਇਆ ਜਾਂ ਉਹ ਮਰ ਗਏ, ਤੇ ਬਾਅਦ ਚ ਉਹਨਾਂ ਨੂੰ ਉੱਥੇ ਦੱਬ ਦਿੱਤਾ ਸੀਗਾ। ਸੋ ਇਹ ਕੈਨੇਡਾ ਕ੍ਰਿਸਚਨ ਸੁਸਾਇਟੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਸੰਸਥਾਵਾਂ ਆ, ਜਿਹੜੇ ਖਾਸ ਕਰਕੇ ਉਸ ਟਾਈਮ ਦੇ ਉੱਤੇ ਚਰਚ ਦੇ ਸਕੂਲ ਚੱਲਦੇ ਰਹੇ ਆ, ਉਹਨਾਂ ਤੇ ਦੋਸ਼ ਲੱਗਦੇ ਰਹੇ ਆ। ਜੀ, ਆਪਾਂ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਸੀ। ਕੈਨੇਡਾ ਦੇ ਵਿੱਚ ਕੱਲ ਇੱਕ ਪੰਜਾਬੀ ਮੁੰਡਾ, ਜਿਸ ਦੇ ਕਹਿੰਦੇ ਪਈ ਗੈਂਗ ਦੇ ਨਾਲ ਸੰਬੰਧ ਸੀਗੇ, ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਿਸਲਰ ਦੇ ਵਿੱਚ, ਤੇ ਵੈਨਕੂਵਰ ਸਾਈਡ ਤੇ ਨਾਲ ਹੀ ਉਹਦੇ ਇੱਕ ਹੋਰ ਦੋਸਤ ਸੀ ਜਿਹਦਾ ਉਹ ਬਰਥਡੇ ਮਨਾ ਰਹੇ ਸੀ। ਵਿਸਲਰ ਦੇ ਵਿੱਚ ਬ੍ਰਦਰਸ ਕੀਪਰਸ ਗੈਂਗ ਦੇ ਮਨਿੰਦਰ ਧਾਲੀਵਾਲ 29 ਸਾਲਾਂ ਦੀ ਮੌਤ ਹੋ ਗਈ, ਤੇ ਉਹਦਾ ਇੱਕ ਛੋਟਾ ਭਰਾ ਪਿਛਲੇ ਸਾਲ ਵੈਨਕੂਵਰ ਡਾਊਨਟਾਊਨ ਚ ਮਾਰਿਆ ਗਿਆ ਸੀ। ਤੇ ਉਸ ਟਾਈਮ ਦੇ ਉੱਤੇ ਮਨਿੰਦਰ ਨੇ ਗੋਲੀ ਮਾਰਨ ਵਾਲਾ ਬੰਦਾ ਫੜ ਕੇ ਫੱਟੜ ਕਰਤਾ ਸੀ, ਤੇ ਜਿਸ ਨੂੰ ਉਮਰ ਕੈਦ ਹੋ ਚੁੱਕੀ ਆ। ਮਨਿੰਦਰ ਹਰਵ ਦੋਨੋਂ ਹੀ ਐਵਸਪੋਰਟ ਦੇ ਬਰਿੰਦਰ ਧਾਲੀਵਾਲ ਦੇ ਭਰਾ ਆ, ਜਿਨ੍ਹਾਂ ਨੂੰ ਗੈਂਗ ਸੰਸਾਰ ਚ ਸ਼ਰੈਕ ਵਜੋਂ ਜਾਣਿਆ ਜਾਂਦਾ ਆ। ਮਨਿੰਦਰ ਤੇ 2019 ਚ ਵੀ ਹਮਲਾ ਹੋਇਆ ਸੀ ਵੈਨਕੂਵਰ ਦੇ ਲਾਗੇ ਮਿਚਲ ਆਈਲੈਂਡ ਚ, ਤੇ ਉਸ ਟਾਈਮ ਉਹ ਬਚ ਗਿਆ ਸੀ। ਸੋ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਦੀ ਮੌਤਾਂ ਬਹੁਤ ਜ਼ਿਆਦਾ ਗੈਂਗ ਵਾਇਲੈਂਸ ਦੇ ਨਾਲ ਹੋਈਆਂ। ਅੱਜ ਵੀ ਖਬਰ ਆ ਰਹੀ ਆ ਵੀ ਉੱਥੇ ਇੱਕ ਲੈਂਗਲੀ ਸ਼ਹਿਰ ਆ, ਸਵੇਰੇ ਉੱਥੇ ਕਾਫੀ ਜਗ੍ਹਾ ਦੇ ਉੱਤੇ ਗੋਲੀਆਂ ਚੱਲੀਆਂ ਹੈਗੀਆਂ। ਸੋ ਇਦਾਂ ਦੇ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਮਾੜੇ ਆ। ਬੀਤੇ ਕਈ ਸਾਲ ਪਹਿਲਾਂ ਇਦਾਂ ਦੀਆਂ ਖਬਰਾਂ ਬੜੀਆਂ ਆਮ ਸੀਗੀਆਂ, ਅੱਗੇ ਦੇ ਨਾਲੋਂ ਥੋੜ੍ਹੀਆਂ ਜਿਹੀਆਂ ਹਰਜੋਤ ਸਿੰਘ ਜੀ ਘਟੀਆਂ ਸੀਗੀਆਂ, ਪਰ ਇਦਾਂ ਦੀ ਜਦੋਂ ਵੀ ਕੋਈ ਖਬਰ ਆਉਂਦੀ ਆ ਤਾਂ ਮਾੜੀ ਗੱਲ ਆ। ਆਪਣਾ ਜਿਹੜਾ ਯੂਥ ਹੈ ਇਸ ਪਾਸੇ ਵੱਲ ਨੂੰ ਤੁਰ ਗਿਆ ਹੈਗਾ ਆ, ਇਹ ਚਲਾ ਗਿਆ, ਇਹ ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ ਉਹ ਬਣਦੀ ਜਾ ਰਹੀ ਆ। ਸੋ
ਕਿਤੇ ਨਾ ਕਿਤੇ ਕੁਤਾਹੀਆਂ ਹੋ ਰਹੀਆਂ ਨੇ, ਜਿਹਦੇ ਕਰਕੇ ਨਿਆਣੇ ਜਿਹੜੇ ਇਸ ਪਾਸੇ ਵੱਲ ਨੂੰ ਤੁਰੇ ਹੋਏ ਨੇ। ਜੀ, ਸੋ ਬਿਲਕੁਲ ਕਹਿੰਦੇ ਵੀ 250 ਦੇ ਕਰੀਬ ਪੰਜਾਬੀ ਮੁੰਡਾ ਜੋ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਸਰੀ ਦੇ ਵਿੱਚ ਗੈਂਗਸ ਦੇ ਨਾਲ ਮਾਰਿਆ ਗਿਆ ਹੈ। ਸਭ ਤੋਂ ਪਹਿਲਾਂ ਗੱਲ ਇਹ ਦੋਸਾਂਝ ਭਰਾ ਤੇ ਬਿੰਦੀ ਜੌਲ ਉਹਨਾਂ ਦੀ ਅਣਬਣ ਤੋਂ ਸ਼ੁਰੂ ਹੋਈ ਸੀ, ਜਦ ਕਿ ਕਹਿੰਦੇ ਇਕੱਠੇ ਹੀ ਪੜ੍ਹਦੇ ਸੀ ਵੈਨਕੂਵਰ ਦੇ ਵਿੱਚ। ਉਹ ਤੋਂ ਬਾਅਦ ਫਿਰ ਐਵਸਪੋਰਟ ਦੇ ਵਿੱਚ ਫਿਰ ਪੰਜਾਬੀਆਂ ਨੇ ਪੂਰਾ ਕੰਟਰੋਲ ਕਰ ਲਿਆ ਡਰੱਗ ਦੇ ਜੋ ਬਿਜ਼ਨਸ ਹੈਗਾ। ਤੇ ਉਸ ਤੋਂ ਬਾਅਦ ਅੱਜ ਦੇ ਜਿਹੜੇ ਮਸ਼ਹੂਰ ਗੈਂਗਸਟਰ ਬੇਕਨ ਬ੍ਰਦਰਸ, ਧਾਲੀਵਾਲ ਬ੍ਰਦਰ, ਕਹਿੰਦੇ ਕਿ ਇੱਕ ਟਾਈਮ ਦੇ ਉੱਤੇ ਇਕੱਠੇ ਕੁਸ਼ਤੀਆਂ ਲੜਦੇ ਹੁੰਦੇ ਸੀ। ਤੇ ਹੁਣ ਜਿਹੜੀ ਉੱਥੇ ਉਸ ਏਰੀਏ 'ਚ ਪੰਜਾਬੀਆਂ ਦੇ ਹੱਥੋਂ ਗੇਮ ਨਿਕਲ ਚੁੱਕੀ ਆ। ਮੈਕਸੀਕਨ ਕਾਰਟਲ ਨੇ ਵੈਨਕੂਵਰ ਦੇ ਵਿੱਚ ਆਪਣਾ ਪੂਰਾ ਕਬਜ਼ਾ ਕਰ ਲਿਆ, ਤੇ ਜੇ ਉਹ ਸੋਮਾਲੀਅਨ ਆ ਉਹ ਪੰਜਾਬੀਆਂ ਤੋਂ ਆਪਣਾ ਧੰਦਾ ਖੋਹ ਕੇ ਲੈ ਗਏ ਆ, ਤੇ ਪੰਜਾਬੀ ਹੁਣ ਆਪਸ 'ਚ ਹੀ ਇੱਕ ਦੂਜੇ ਨੂੰ ਗੋਲੀਆਂ ਨਾਲ ਮਾਰ ਰਹੇ। ਬਹੁਤ ਹੀ ਮਾੜੀ ਗੱਲ ਆ। ਜੰਗ ਦੇਖੋ, ਇੱਕੋ ਪਰਿਵਾਰ ਦੇ 3 ਮੁੰਡੇ, ਤਿੰਨੇ ਹੀ ਗੋਲੀਆਂ ਦੇ ਨਾਲ ਸ਼ਿਕਾਰ ਹੋਏ ਆ, ਤੇ ਉਹ ਜੋ ਪੇਰੈਂਟਸ ਆ ਉਹਨਾਂ ਦਾ ਕੀ ਹਾਲ ਹੋਊਗਾ। ਸੋ ਜੇ ਆਪਾਂ ਕੈਨੇਡਾ ਵਰਗੇ ਮੁਲਕ 'ਚ ਆ ਕੇ ਵੀ ਇਹੀ ਕੰਮ ਕਰਨਾ ਆ, ਤੇ ਇਹ ਤਾਂ ਫਿਰ ਹੁਣ ਫਿਰ ਅਗਲੇ ਮੁਲਕ ਵਾਲੇ ਜਦੋਂ ਸੋਚੂਗੇ, ਸਟ੍ਰਿਕਟ ਹੋਊਗੇ, ਫਿਰ ਕਹਿਣਾ ਦੇਖੋ ਜੀ ਸਾਡੇ ਨਾਲ ਇਹ ਧੱਕਾ ਹੁੰਦਾ ਹੈਗਾ। ਯਾ ਕਲੀਨ ਅਪ ਬੜੇ ਤਰੀਕੇ ਦੇ ਜਿਹੜੇ ਹਰਜੋਤ ਸਿੰਘ ਜੀ ਉਹ ਕੀਤੇ ਗਏ ਆ, ਹੁੰਦੇ ਆ, ਚੱਲਦੇ ਆ ਰਹੇ ਨੇ। ਸੋ ਬਿਲਕੁਲ ਜਿੱਦਾਂ ਤੁਸੀਂ ਗੱਲ ਕਿਹਾ ਵੀ ਫਿਰ ਧੱਕਾ ਹੋਇਆ ਮਹਿਸੂਸ ਜਿਹੜਾ ਉਹ ਕਰਦੇ ਆ, ਪਰ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ। ਕੁਸ਼ਤੀ ਖੇਡਦੇ ਖੇਡਦੇ ਕਿੱਥੇ ਇਹ ਗੈਂਗਸ ਦੇ ਵਿੱਚ ਜਿਹੜੇ ਉਹ ਜਾ ਪਹੁੰਚੇ, ਇਹ ਸੋਚਣ ਵਿਚਾਰਨ ਵਾਲੀ ਜਿਹੜੀ ਉਹ ਗੱਲ ਆ। ਕਿਹੜੀ ਚੀਜ਼ ਉਹਨਾਂ ਨੂੰ ਉਧਰਲੇ ਪਾਸੇ ਨੂੰ ਖਿੱਚ ਰਹੀ ਆ, ਇਹ ਬੜੀ ਇੱਕ ਮੰਦਭਾਗੀ ਜਿਹੜੀ ਆ ਗੱਲਾਂ ਹੈਗੀਆਂ, ਜਿੱਥੇ ਇੱਕ ਕਹਿ ਲਓ ਵੀ ਜਿਹੜਾ ਰੌਸ਼ਨ ਭਵਿੱਖ ਦੇ ਵੱਲ ਨੂੰ ਬੰਦੇ ਨੇ ਵਧਣਾ ਹੁੰਦਾ ਆ, ਤੇ ਉਹ ਇਸ ਪਾਸੇ ਵੱਲ ਨੂੰ ਇਸ ਅਜਿਹੀ ਦੁਨੀਆ ਦੇ ਵਿੱਚ ਜਾ ਪਹੁੰਚਦਾ ਆ। ਬੜੀ ਮੰਦਭਾਗੀ ਗੱਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈ, ਬੰਦਾ ਕਈ ਵਾਰੀ ਜੀ ਚੋਰੀ ਕਰਦਾ ਤੇ ਚੋਰੀ ਕਰਕੇ ਉਹਨੂੰ ਸਮਝ ਨਹੀਂ ਆਉਂਦੀ ਕੀ ਕਰੇ, ਤੇ ਕਈ ਵਾਰੀ ਕੋਈ ਛੋਟੀ ਮੋਟੀ ਨਹੀਂ, ਕੋਈ ਤਗੜੀ ਹੋਈ ਚੋਰੀ ਕਰ ਲੈਂਦਾ। ਇੱਕ ਬੰਦੇ ਨੇ ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਅਰਥ ਮੂਵਰ ਨਹੀਂ ਹੁੰਦਾ ਕੈਟਰਪਿਲਰ ਦਾ, ਬਹੁਤ ਜੀ ਤਗੜਾ ਇੱਕ ਟਰੈਕਟਰ ਆ, ਉਹ ਕਿਸੇ ਨੇ ਚੋਰੀ ਕਰਕੇ ਲਈ ਜਾਂਦਾ ਸੀਗਾ, ਤੇ ਪੁਲਿਸ ਨੇ ਉਹਨੂੰ ਦਬੋਚ ਲਿਆ। ਇਹ ਕੈਟ ਲੋਡਰ ਸੀਗਾ ਮੰਡੇਰਾ ਦੇ ਵਿੱਚ, ਤੇ ਬੰਦਾ ਇਸ ਨੂੰ ਚੋਰੀ ਕਰਕੇ ਚਲਾਉਂਦਾ ਹੋਇਆ ਪੁਲਿਸ ਨੇ ਰੰਗੇ ਹੱਥੀਂ ਫੜ ਲਿਆ ਸੀਗਾ। ਫਰੈਜ਼ਨੋ ਰਿਵਰ ਨੂੰ ਜਿਹੜੀ ਜੀ ਕਹਿੰਦੇ ਵੀ ਉੱਥੇ ਕਲੀਵਲੈਂਡ ਐਵੀਨਿਊ ਦੇ ਲਾਗੇ ਜਿਹੜੀ ਆ ਇਹ ਇੱਕ ਵੱਡਾ ਟੂਲ ਆ, ਉਸਨੂੰ ਜੌਬ ਸਾਈਟ ਤੋਂ ਹੀ ਕੋਈ ਚੋਰੀ ਕਰਕੇ ਲਈ ਜਾਂਦਾ ਸੀਗਾ। ਸੋ ਜਿਹੜਾ ਮਾਲਕ ਸੀ ਨਾ, ਉਹਨੇ ਤੁਰੰਤ ਪੁਲਿਸ ਨੂੰ ਕਾਲ ਕੀਤੀ, ਤੇ ਪੁਲਿਸ ਨੇ ਉਸਨੂੰ ਜਿਹੜਾ ਉਹ ਫੜ ਲਿਆ। ਬਾਅਦ ਬੜਾ ਨਵਾਣਾ ਜਿਹਾ ਬਣ ਕੇ ਉੱਥੇ ਖੜਾ ਰਹਿੰਦਾ ਆ ਵੀ ਤੂੰ ਕਿਹੜਾ ਇਹਨੂੰ ਜੇਬ 'ਚ ਪਾ ਕੇ ਲੈ ਜਾਣਾ, ਤੇ ਜਾਂ ਇਹਦੀ ਬਹੁਤ ਜ਼ਿਆਦਾ ਸਪੀਡ ਆ ਵੀ ਇਸਨੂੰ ਤੇਜ਼ੀ ਦੇ ਨਾਲ ਲੈ ਕੇ ਚੱਲ ਜਾਏਗਾ। ਕਹਿੰਦੇ ਵੀ ਉਸਨੂੰ ਜਿਹੜਾ ਜਲਦ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਤੇ ਹੁਣ ਇਸ ਕ੍ਰਾਈਮ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਚਾਰਜਿਸ ਆ ਇਸ ਉੱਤੇ ਲਾਏ ਜਾ ਰਹੇ ਹੈਗੇ ਆ। ਤੇ ਜਿਹੜਾ ਕੈਟ ਲੋਡਰ ਆ, ਕੈਟਰਪਿਲਰ ਕੰਪਨੀ ਦਾ ਇਹ ਵੱਡਾ ਅਰਥ ਮੂਵਰ ਸੀਗਾ, ਉਸਨੂੰ ਵਾਪਸ ਉਸਦੇ ਮਾਲਕ ਦੇ ਕੋਲ ਜਿਹੜਾ ਉਹ ਕਰ ਦਿੱਤਾ ਗਿਆ। ਸ਼ਾਇਦ ਇਹਨੇ ਵੀ ਸੋਚਿਆ ਵੀ ਇਹ ਕਿਤੇ $950 ਤੋਂ ਸਸਤਾ ਹੈ, ਤੇ ਮੈਨੂੰ ਬਾਅਦ ਦੇ ਵਿੱਚ ਕੁਛ ਹੋਣਾ ਨਹੀਂ ਆ, ਪਰ ਭੁੱਲ ਜਾਂਦੇ ਵੀ ਇਹ ਹਜ਼ਾਰਾਂ ਹੀ ਤੇ ਲੱਖਾਂ ਹੀ ਡਾਲਰਾਂ ਦੇ ਵਿੱਚ ਇਹਨਾਂ ਦੀ ਕੀਮਤ ਅਜਿਹੇ ਟਰੈਕਟਰਸ ਦੀ ਹੁੰਦੀ ਆ। ਬਿਲਕੁਲ ਠੇਲਾ ਚੋਰ ਆਪਾਂ ਕਹਿ ਸਕਦੇ ਹਾਂ। ਸਹੀ ਤੇ ਗੱਲ ਆ। ਅਗਲੀ ਖਬਰ ਵਿੱਚ ਚਲੀਏ, ਲਾਸ ਐਂਜਲਸ ਤੋਂ ਆ ਰਹੀ ਆ। ਬੀਤੇ ਵੀਕਐਂਡ ਦੇ ਦੌਰਾਨ ਲਾਸ ਐਂਜਲਸ ਦੇ ਵਿੱਚ ਇੱਕ ਪਾਰਕ ਦੇ ਵਿੱਚ ਕਾਫੀ ਵੱਡਾ ਮੇਲਾ ਚੱਲ ਰਿਹਾ ਸੀ। ਸੈਨ ਪੈਡਰੋ ਨੇਬਰਹੁੱਡ ਪਾਰਕ ਦੇ ਵਿੱਚ ਜਦੋਂ ਇੱਕ ਬੰਦੇ ਨੇ ਗੋਲੀਆਂ ਚਲਾਤੀਆਂ, 40 ਤੋਂ ਲੈ ਕੇ 50 ਤੱਕ, ਤੇ 2 ਜਾਣਿਆਂ ਦੀ ਮੌਤ ਹੋ ਗਈ, ਤੇ 5 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। LAPD ਦੇ ਕੈਪਟਨ ਕੈਲੀ ਮਨੂਜ਼ ਉਹਨਾਂ ਨੇ ਨਿਊਜ਼ ਕਾਨਫਰੰਸ ਦੱਸਿਆ ਵੀ ਇਹ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੀ ਆਪਸ ਦੇ ਵਿੱਚ ਡਿਸਪਿਊਟ ਹੋ ਗਈ, ਜਿਸ ਟਾਈਮ ਦੇ ਉੱਤੇ ਜੋ ਲੋਕ ਉੱਥੇ ਇਕੱਠੇ ਸੀ, ਤੇ ਜਿਸ ਟਾਈਮ ਦੇ ਉੱਤੇ ਗੋਲੀਆਂ ਚੱਲ ਗਈਆਂ। ਪੈਰਾਡੈਮਿਕਸ ਜੋ LA ਫਾਇਰ ਡਿਪਾਰਟਮੈਂਟ ਤੋਂ ਉਹ ਉੱਥੇ ਗਏ, ਤੇ ਸਪੋਕਸਪਰਸਨ ਉਹਨਾਂ ਦੇ ਐਰਿਕ ਸਕਾਟ, ਉਹਨਾਂ ਨੇ ਦੱਸਿਆ ਵੀ 4 ਮੈਨ ਤੇ 3 ਵਿਮਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਸਾਰਿਆਂ ਦੀ ਏਜ 23 ਸਾਲ ਤੋਂ ਲੈ ਕੇ 54 ਸਾਲ ਤੱਕ ਆ। ਕਿਸੇ ਦੇ ਨਾਮ ਹਜੇ ਤੱਕ ਰਿਲੀਜ਼ ਨਹੀਂ ਕੀਤੇ ਗਏ ਹੈਗੇ, ਪਰ 2 ਜਾਣਿਆਂ ਦੀ ਮੌਤ ਹੋ ਚੁੱਕੀ ਆ, 5 ਜਾਣੇ ਬੜੀ ਬੁਰੀ ਤਰ੍ਹਾਂ ਜੋ ਫੱਟੜ ਹੋਏ ਹੈਗੇ ਆ। ਇਹ ਜੋ ਪਾਰਕ ਹੈਗਾ, ਪੈਕ ਪਾਰਕ, 20 ਮੀਲ ਸਾਊਥ ਆਫ ਡਾਊਨਟਾਊਨ ਲਾਸ ਐਂਜਲਸ ਹੈਗਾ। ਕੌਂਸਲਮੈਨ ਜੋ ਬੁਸਕਿਆਨੋ ਉਸ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਆ,
ਤੇ ਹੁਣ ਦੇਖੋ ਵੀ ਪਾਰਕਾਂ ਦੇ ਵਿੱਚ ਵੀ ਇਦਾਂ ਦੀ ਜੋ ਸ਼ੂਟਿੰਗ ਚੱਲਦੀ ਆ। ਹਾਲਾਂਕਿ ਉੱਥੇ ਦੇ ਲਾਸ ਐਂਜਲਸ ਕਾਉਂਟੀ ਦੇ ਜੋ ਕੌਂਸਲਮੈਨ ਹੈਗੇ ਆ, ਉਹ ਇਹ ਕੋਸ਼ਿਸ਼ ਕਰ ਰਹੇ ਪਿਛਲੇ ਲੰਮੇ ਸਮੇਂ ਤੋਂ ਵੀ ਲਾਸ ਐਂਜਲਸ ਪਾਰਕ ਰੇਂਜਰਸ ਦੇ ਕੋਲ ਫਾਇਰ ਆਰਮ ਹੋਣਾ ਚਾਹੀਦਾ ਆ, ਜੋ ਗਵਰਨਮੈਂਟ ਦੇ EMPLOYEE ਆ। ਲੀਗਲੀ ਉਹ ਫਾਇਰ ਆਰਮ ਨਹੀਂ ਲਿਜਾ ਸਕਦੇ, ਕਹਿੰਦੇ ਜੇ ਉਹਨਾਂ ਦੇ ਕੋਲ ਹੋਵੇ ਤਾਂ ਥੋੜਾ ਸੇਫ ਹੋ ਸਕਦਾ ਹੈਗਾ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਆਪਾਂ ਇੰਡੀਆਨਾ 'ਚ ਦੇਖਿਆ ਸੀ ਵੀ ਇੱਕ ਸ਼ੂਟਿੰਗ ਦੇ ਦੌਰਾਨ ਇੱਕ ਨੌਜਵਾਨ ਦੇ ਕੋਲ ਗਨ ਸੀ ਤੇ ਉਸਨੇ ਸ਼ੂਟਰ ਨੂੰ ਉੱਥੇ ਮਾਰ ਦਿੱਤਾ ਸੀ ਤੇ ਉਹਦੇ ਨਾਲ ਕਾਫੀ ਬਚਾਅ ਹੋ ਗਿਆ ਸੀ ਲੋਕਾਂ ਦਾ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਅਮਰੀਕਨ ਐਥਲੀਟ ਜਿਹੜੀ ਆ ਉਸਨੇ ਇਸ ਟਾਈਮ ਬਹੁਤ ਸਾਰੇ ਰਿਕਾਰਡ ਜਿਹੜੇ ਲਗਾਤਾਰ ਤੋੜ ਰਹੀ ਹੈ। ਸਿਡਨੀ ਮੈਕਲਾਫਲਿਨ ਉਸਨੇ ਯੂਨਾਈਟਿਡ ਸਟੇਟਸ ਨੂੰ ਟਰੈਕ ਵਰਲਡ ਚੈਂਪੀਅਨਸ਼ਿਪਸ ਦੇ ਵਿੱਚ 33ਵਾਂ ਮੈਡਲ ਜਿੱਤਣ ਦੇ ਵਿੱਚ ਕਾਮਯਾਬੀ ਹਾਸਲ ਕਰਾਈ ਆ। ਮੈਕਲਾਫਲਿਨ ਉਹ ਐਂਕਰ ਪੋਜੀਸ਼ਨ ਦੇ ਉੱਤੇ ਖੇਲ ਰਹੀ ਸੀਗੀ 4x400 ਮੀਟਰ ਰੀਲੇ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਨਵਾਂ ਰਿਕਾਰਡ ਵੀ ਜਿਹੜਾ ਆ ਉਹ ਤੋੜ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਬੀਤੇ ਐਤਵਾਰ ਨੂੰ ਇਸ ਨੇ ਜਿਹੜਾ ਆ US ਨੂੰ 33ਵਾਂ ਮੈਡਲ ਜਿੱਤਣ ਦੇ ਵਿੱਚ ਕਰਾਇਆ ਤੇ ਇਸ ਦੇ ਨਾਲ ਨਾਲ ਇਸ ਇਵੈਂਟ ਦੇ ਵਿੱਚ US ਨੇ ਹੁਣ ਤੱਕ 13ਵਾਂ 골ਡ ਮੈਡਲ ਜਿਹੜਾ ਜਿੱਤਿਆ। ਸੋ ਹੁਣ ਤੱਕ ਕਹਿੰਦੇ ਵੀ 2017 ਤੋਂ US ਦੀ ਜਿਹੜੀ ਇਹ 4x400 ਟੀਮ ਹੈਗੀ ਰੀਲੇ ਵਾਲੀ, ਤੇ ਉਸ ਦੇ ਵਿੱਚ ਇਸਨੇ ਰਿਕਾਰਡ ਜਿਹੜੇ ਆ ਉਹ ਤੋੜੇ ਹੈਗੇ ਆ। ਸੋ ਮੈਕਲਾਫਲਿਨ ਦੇ ਇਸ ਚੀਜ਼ ਨੂੰ ਦੇਖਦੇ ਹੋਏ ਕਾਫੀ ਲੋਕ ਪ੍ਰਭਾਵਿਤ ਨੇ ਤੇ ਨਾਲ ਦੇ ਨਾਲ ਖੁਸ਼ ਨੇ ਵੀ ਇਸ ਬੀਬੀ ਨੇ ਬਹੁਤ ਕਮਾਲ ਦਾ ਜਿਹੜਾ ਕੰਮ ਆ ਉਹ ਕੀਤਾ ਹੈਗਾ ਆ। ਸੋ ਰਿਕਾਰਡ ਕਹਿੰਦੇ ਵੀ ਉਸਨੇ ਇਸ ਇੱਕ 400 ਹਰਡਲਸ ਦੇ ਵਿੱਚ ਵੀ ਜਿਹੜਾ ਉਹ ਤੋੜਿਆ। ਉਸਨੇ ਆਪਣੇ ਹੀ ਜਿਹੜੇ ਹਰਜੋਤ ਸਿੰਘ ਜੀ ਵਰਲਡ ਰਿਕਾਰਡ ਆ ਉਹ ਤੋੜੇ ਹੈਗੇ ਆ ਤੇ ਇਹੀ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਇਸ ਰਿਕਾਰਡ ਨੂੰ ਉਸਨੇ ਜੇ ਕੋਈ ਰੈਗੂਲਰ 400 ਵੀ ਭੱਜਦਾ ਆ ਉਸ ਨਾਲੋਂ ਵੀ ਕਈ ਜਾਣਿਆਂ ਦੇ ਨਾਲੋਂ ਉਸਨੇ ਤੇਜ਼ ਇਸ ਹਰਡਲ ਦਾ ਰਿਕਾਰਡ ਤੋੜਿਆ ਆ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਸਨੇ ਵਰਲਡ ਰਿਕਾਰਡ ਤੋੜਨ, ਆਪਣੇ ਹੀ ਬਣਾਏ ਹੋਏ ਵਰਲਡ ਰਿਕਾਰਡ ਤੋੜਨ ਦੀ ਇੱਕ ਨਵੀਂ ਪਰੰਪਰਾ ਕਹਿ ਸਕਦੇ ਹਾਂ ਵੀ ਉਹ ਪਾਈ ਹੋਈ ਆ। ਸੋ ਇੱਕ ਬਹੁਤ ਹੀ ਸ਼ਾਨਦਾਰ ਖਿਡਾਰਨ ਇਸ ਟਾਈਮ ਟਰੈਕ ਐਂਡ ਫੀਲਡ ਦੇ ਵਿੱਚ ਆਪਣਾ ਨਾਮ ਜਿਹੜਾ ਆ ਉਹ ਚਮਕਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੱਲ 2 ਡੈਲਟਾ ਦੇ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਥੋੜਾ ਜਿਹਾ ਜਿਹੜਾ ਆ ਬਚ ਗਏ। ਈਵਨ ਦੋ ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਟੱਚ ਵੀ ਕੀਤਾ ਮਿਆਮੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ। WSB TV ਦੇ ਮੁਤਾਬਕ ਅਟਲਾਂਟਾ ਤੋਂ ਇਹ ਰਿਪੋਰਟ ਆ ਰਹੀ ਆ ਪਈ ਐਤਵਾਰ ਨੂੰ ਇੱਕ ਪਲੇਨ ਜੋ ਸੀ, ਇੱਕ ਜਹਾਜ਼ ਸੀ, ਉਹ ਅਟਲਾਂਟਾ ਨੂੰ ਜਾ ਰਿਹਾ ਸੀ ਤੇ ਦੂਸਰਾ ਬੋਸਟਨ ਨੂੰ ਜਾ ਰਿਹਾ ਸੀ ਤੇ ਦੋਨੋਂ ਹੀ ਜਦੋਂ ਉੱਡਣ ਲੱਗੇ ਇੱਕ ਦੂਜੇ ਦੇ ਨਾਲ ਟੱਚ ਕਰ ਗਏ। ਲੱਕਲੀ ਕਿਸੇ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਲੇਨ ਉਤਾਰ ਕੇ ਉਹਨਾਂ ਦੇ ਵਿੱਚੋਂ ਜੋ ਪੈਸੇਂਜਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਮੂਵ ਕੀਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਹੋਰ ਫਲਾਈਟਸ ਦੇ ਨਾਲ ਜਿੱਥੇ-ਜਿੱਥੇ ਜਾਣਾ ਸੀ ਉੱਥੇ ਭੇਜ ਦਿੱਤਾ ਗਿਆ। ਲੋ ਸਪੀਡ ਕੰਟੈਕਟ ਡੈਲਟਾ ਦੀ ਫਲਾਈਟ 2911 ਤੇ ਡੈਲਟਾ ਫਲਾਈਟ 1654 ਦੋਨਾਂ ਦਾ ਹੀ ਹੋਇਆ। ਇਹ 에ਅਰਲਾਈਨ ਦੇ ਜੋ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ। ਮੇਨਟੇਨੈਂਸ ਟੀਮ ਹੁਣ ਦੋਨਾਂ ਜਹਾਜ਼ਾਂ ਦੀ ਜੋ ਚੈੱਕਅਪ ਕਰ ਰਹੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਉਹਦੇ 'ਚ ਡਿਫੈਕਟ ਤਾਂ ਨਹੀਂ ਹੈਗਾ। ਤੇ ਇਹ ਵੀ ਰਿਪੋਰਟ ਆ ਰਹੀ ਆ ਜੋ ਫਲਾਈਟ ਸੀਗੀਆਂ ਉਹ ਲਗਭਗ 5 ਘੰਟੇ ਲੇਟ ਹੋ ਗਈਆਂ ਇਸ ਕਾਰਨ, ਜੋ ਫਲੋਰੀਡਾ ਦੇ ਵਿੱਚ ਮਿਆਮੀ 'ਚ ਇੰਟਰਨੈਸ਼ਨਲ 에ਅਰਪੋਰਟ ਹੈਗਾ। ਜੀ, ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫੇਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਇਸ ਤਰੀਕੇ ਦੇ ਨਾਲ ਹੀ ਚੱਲਦਾ ਰਹੇਗਾ। ਰਾਸ਼ਟਰਪਤੀ ਦੇ ਕੀ ਨੇ ਹਾਲਾਤ ਕੋਵਿਡ ਤੋਂ ਬਾਅਦ, ਉਸ ਦੇ ਬਾਰੇ ਵੀ ਅਪਡੇਟ ਜਿਹੜੀ ਉਹ ਆਈ ਆ, ਉਹ ਆਪਾਂ ਦੱਸਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਵੱਧਦੇ ਜਾਈਏ। ਪ੍ਰੈਜ਼ੀਡੈਂਟ ਜੋ ਬਾਈਡਨ ਜੋ ਕਿ ਪਿਛਲੇ ਹਫ਼ਤੇ ਕੋਵਿਡ ਪੀੜਤ ਹੋਏ ਸੀਗੇ, 2 ਟੀਕੇ ਤੇ ਇੱਕ ਬੂਸਟਰ ਸ਼ਾਟ ਲਗਵਾਉਣ ਤੋਂ ਬਾਅਦ ਦੇ ਵਿੱਚ ਵੀ ਅੱਜ ਜਿਹੜੇ ਵਾਈਟ ਹਾਊਸ ਦੇ ਡਾਕਟਰਸ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਦੇ ਜਿਹੜੇ ਲੱਛਣ ਸੀਗੇ, ਸਿੰਪਟਮ ਸੀਗੇ, ਲੱਗ ਰਿਹਾ ਵੀ ਸਾਰੇ ਤਕਰੀਬਨ ਠੀਕ ਹੋ ਚੁੱਕੇ ਆ। ਵਾਈਟ ਹਾਊਸ ਦੇ ਡਾਕਟਰ ਕੈਵਿਨ ਓਕਾਰਨਰ ਨੇ ਅੱਜ ਜਿਹੜੀ ਚਿੱਠੀ ਲਿਖ ਕੇ ਇਹ ਸਾਰਿਆਂ ਨੂੰ ਜਿਹੜਾ ਉਹ ਦੱਸਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਨੇ ਜ਼ੂਮ ਦੇ ਉੱਤੇ, ਫੋਨ ਦੇ ਉੱਤੇ ਆਪਣਾ ਕਹਿੰਦੇ ਆ ਵੀ ਕੰਮਕਾਜ ਆ ਉਸ ਨੂੰ ਚਲਾਈ ਰੱਖਿਆ ਆ। ਐਂਟੀਵਾਇਰਲ ਜਿਹੜੀ ਡਰੱਗ ਪੈਕਸੋਲੋਵਿਡ ਜਿਹੜੀ ਦਵਾਈ ਆ ਇਸ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜਿਸ ਨੂੰ FDA ਨੇ ਅਪਰੂਵਲ ਦਿੱਤਾ ਸੀਗਾ, ਉਸ ਦੀ ਦਵਾਈ ਦੀ ਵਰਤੋਂ ਜਿਹੜੀ ਆ ਇਸ ਟਾਈਮ ਕਰ ਰਹੇ ਆ ਤੇ ਕਹਿੰਦੇ ਵੀ ਲੋ ਡੋਜ਼ ਐਸਪਰੀਨ ਵੀ ਨਾਲ ਦੇ ਨਾਲ ਉਹਨਾਂ ਨੂੰ ਦਿੱਤੀ ਜਾ ਰਹੀ ਆ। ਸੋ ਆਪਾਂ ਜਿੱਦਾਂ ਦੇਖਿਆ ਹੀ ਆ ਵੀ BA.5 ਜਿਹੜਾ ਓਮੀਕਰੋਨ ਦਾ ਹੁਣ ਨਵਾਂ ਵੇਰੀਐਂਟ ਆ ਫੈਲ ਤਾਂ ਰਿਹਾ ਆ, ਪਰ ਇਹ ਵੀ ਮਾਈਲਡ ਆ। ਖਾਸ ਕਰਕੇ ਉਹਨਾਂ ਨੂੰ ਲੈ ਕੇ ਹਰਜੋਤ ਸਿੰਘ ਜੀ ਜੇ ਆਪਾਂ ਗੱਲ ਕਰੀਏ ਵੀ ਜਿਨ੍ਹਾਂ ਨੇ ਟੀਕੇ ਵਗੈਰਾ ਲਗਵਾਏ ਹੋਏ ਆ ਉਹਨਾਂ ਨੂੰ ਲੈ ਉਹਨਾਂ ਦੇ ਉੱਤੇ ਇਹਨਾਂ ਵੇਰੀਐਂਟਸ ਦਾ ਜਿਹੜਾ ਅਸਰ ਆ ਉਹ ਘੱਟ ਆ। ਆਲਦੋ ਲੋਕਾਂ ਦੇ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਹੋਣ ਦੇ ਆંકੜਿਆਂ ਦੇ ਵਿੱਚ ਜ਼ਰੂਰ ਪਿਛਲੇ 2 ਹਫ਼ਤਿਆਂ 'ਚ ਵਾਧਾ ਹੋਇਆ ਹੈਗਾ ਆ। ਜੀ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੇ ਗੱਲਬਾਤ ਕਰਦੇ ਜਾਈਏ, ਇਸ ਹਫ਼ਤੇ ਉਹਨਾਂ ਨੂੰ ਇਕੋਨਮੀ ਦੇ ਮੁੱਦੇ ਦੇ ਉੱਤੇ ਕਾਫੀ ਨਮੋਸ਼ੀ ਸਹਿਣੀ ਪਊਗੀ। ਜੇ ਓਵਰਆਲ ਦੇਖਦੇ ਜਾਈਏ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਤਾਂ ਜਾਂਦਾ ਆ ਵੀ ਅਨਪਲਾਇਮੈਂਟ ਇਸ ਟਾਈਮ ਦੇ ਉੱਤੇ 3.6% ਆ, ਜੋ ਕਿ ਬੜੇ ਸ਼ਾਈਨਿੰਗ ਨੰਬਰਸ ਹੈਗੇ ਆ। ਇਹਦੇ ਨਾਲ ਆਮ ਬੰਦਾ ਇਹ ਸੋਚੂਗਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ ਤਾਂ 50% ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਆ, ਜਦ ਕਿ ਐਕਚੁਅਲ ਫਿਗਰਸ ਜੋ CNN ਨੇ ਦਿੱਤੇ ਹੈਗੇ ਆ ਉਹਨਾਂ ਦੇ ਮੁਤਾਬਕ ਉਹਨਾਂ ਦੀ ਜੌਬ ਪਰਫਾਰਮੈਂਸ 30s ਦੇ ਵਿੱਚ ਚਲੇ ਗਈ ਹੈਗੀ ਆ, 30% ਤੋਂ ਲੈ ਕੇ 40% ਦੇ ਵਿੱਚ ਤੇ ਇਸ ਟਾਈਮ ਜੋ ਨਵੰਬਰ ਦੇ ਵਿੱਚ ਇਲੈਕਸ਼ਨਸ ਆਉਣੀਆਂ ਆ ਉਹਨਾਂ ਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟਸ ਨੂੰ ਬਹੁਤ ਵੱਡਾ ਲਾਸ ਹੋਣ ਜਾ ਰਿਹਾ ਹੈਗਾ ਆ। ਜੈਨਟ ਜੈਲਨ ਉਹਨਾਂ ਨੇ ਵੀ ਕੱਲ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਉਹਦੇ ਵਿੱਚ ਇਹ ਉਹਨਾਂ ਨੇ ਕਿਹਾ ਸੀ ਵੀ ਰਿਸੈਸ਼ਨ ਨੂੰ ਲੈ ਕੇ ਜੋ ਸਾਡੀ ਇਕੋਨਮੀ ਆ ਬਹੁਤ ਸਲੋ ਇਸ ਟਾਈਮ ਦੇ ਉੱਤੇ ਜਾ ਰਹੀ ਹੈਗੀ ਆ। ਹਰ ਇੱਕ ਚੀਜ਼ ਇੰਨੀ ਜ਼ਿਆਦਾ ਜੋ ਮਹਿੰਗੀ ਹੋ ਚੁੱਕੀ ਆ, ਉਹ ਤੋਂ ਲੋਕ ਬਹੁਤ ਘਬਰਾਏ ਹੋਏ ਹੈਗੇ ਆ। ਵਾਸ਼ਿੰਗਟਨ ਦੇ ਵਿੱਚ ਹੁਣ ਜਿੱਦਾਂ ਆਪਾਂ ਸਰਕਾਰੀ ਕਹਿ ਦਿੰਦੇ ਆ, ਨਵੰਬਰ ਮਹੀਨੇ 'ਚ ਮਿਡ ਟਰਮ ਇਲੈਕਸ਼ਨ ਹੋਣੀਆਂ ਆ। CNN ਪੋਲ ਨੇ ਇਹ ਕਿਹਾ ਵੀ 75% ਲੋਕ ਇਨਫਲੇਸ਼ਨ ਨੂੰ ਨੰਬਰ 1 ਇਸ ਟਾਈਮ ਦੇ ਉੱਤੇ ਆਪਣਾ ਮੁੱਦਾ ਮੰਨ ਰਹੇ ਹੈਗੇ ਆ, ਜਦੋਂ ਕਿ ਡੈਮੋਕ੍ਰੇਟਸ ਆਪਣੀ ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਆ। ਜੋ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਡਿਸੀਜਨ ਦਿੱਤੇ ਸੀ ਅਬੋਰਸ਼ਨ ਨੂੰ ਲੈ ਕੇ ਜਾਂ ਹੋਰ ਵੀ ਥੋੜਾ ਡਾਇਵਰਟ ਕੀਤਾ ਜਾਵੇ, ਪਰ ਪੋਲਸ ਦੇ ਮੁਤਾਬਕ 75% ਲੋਕ ਇਨਫਲੇਸ਼ਨ ਨੂੰ ਮੇਨ ਮੁੱਦਾ ਮੰਨ ਰਹੇ ਆ, ਜਦ ਕਿ ਪਿਛਲੀ ਸਮਰ ਦੇ ਵਿੱਚ ਸਿਰਫ 43% ਲੋਕ ਇਸ ਨੂੰ ਮੁੱਦਾ ਮੰਨ ਰਹੇ ਸੀ। ਸੋ 1 ਸਾਲ ਦੇ ਵਿੱਚ ਬਹੁਤ ਕੁਛ ਚੇਂਜ ਹੋ ਗਿਆ ਹੈਗਾ। ਦੂਸਰੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇੱਕ 1.9 ਟ੍ਰਿਲੀਅਨ ਡਾਲਰ ਦਾ ਜੋ ਇਕਨੋਮਿਕ ਰੈਸਕਿਊ ਪਲਾਨ ਤਿਆਰ ਕੀਤਾ ਸੀ, ਉਹ ਵੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਰੋਂਗ ਟਾਈਮ ਦੇ ਉੱਤੇ ਗਿਆ, ਕਿਉਂਕਿ ਹੁਣ ਜਿੱਥੇ ਵੀ ਉਹ ਮਨੀ ਸਪੈਂਡ ਹੋਣਾ ਜਾਣਾ ਆ ਜਾਂ ਚੱਲ ਰਿਹਾ ਹੈਗਾ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਆ ਤੇ ਉਹਦੇ ਨਾਲ ਉਹ ਪੂਰਾ ਕੰਮ ਨਹੀਂ ਹੋ ਰਿਹਾ ਹੈਗਾ। 18% ਅਮਰੀਕਨਸ ਜੋ CNN ਨੇ ਸਰਵੇ ਕੀਤਾ, ਉਹਦੇ ਮੁਤਾਬਕ ਉਹ ਕਹਿ ਰਹੇ ਆ ਵੀ ਇਕੋਨਮੀ ਸਾਡੀ ਗੁੱਡ ਸ਼ੇਪ ਦੇ ਵਿੱਚ ਆ। 82% ਲੋਕ ਇਹ ਕਹਿ ਰਹੇ ਆ ਵੀ ਜੋ ਇਕੋਨਮੀ ਆ ਉਹ ਬਹੁਤ ਪੂਅਰ ਕੰਡੀਸ਼ਨ ਦੇ ਵਿੱਚ ਹੈਗੀ ਆ। ਸੋ ਓਵਰਆਲ ਦੇਖਦੇ ਜਾਈਏ, ਵਾਈਟ ਹਾਊਸ ਦੇ ਵਿੱਚ ਇੱਕ ਤਾਂ ਉਹ ਪ੍ਰੈਜ਼ੀਡੈਂਟ ਹੁਣੇ ਬਿਮਾਰ ਵੀ ਹੋਏ ਹੈਗੇ ਆ ਕਰੋਨਾ ਦੇ ਨਾਲ, ਤੇ ਦੂਸਰਾ ਇਕੋਨਮੀ ਦਾ ਐਡਾ ਵੱਡਾ ਮੁੱਦਾ ਜੋ ਬਣਿਆ ਹੋਇਆ ਆ, ਸੋ ਉਹਨਾਂ ਦੇ ਲਈ ਆਉਣ ਵਾਲੇ 2-3 ਮਹੀਨੇ ਨਵੰਬਰ ਤੱਕ ਉਹ ਬਾਹਲੇ ਗੁੱਡ ਨਹੀਂ ਹੈਗੇ। ਇਹ ਵਾਲਾ ਹਫ਼ਤਾ ਹਰਜੋਤ ਸਿੰਘ ਜੀ ਬੜਾ ਅਹਿਮ ਆ ਇਕੋਨਮੀ ਜੀ ਦੀਆਂ, ਜੇ ਆਪਾਂ ਗੱਲਾਂ ਕਰ ਰਹੇ ਹਾਂ। ਫੈਡ ਗੱਲਾਂ ਬਾਤਾਂ ਕਰ ਰਿਹਾ ਹੈ ਵੀ 0.5% ਇੰਟਰਸਟ ਹਾਈਕ ਕਰਨੀ ਇਨਫਲੇਸ਼ਨ ਤੇ ਕਾਬੂ ਪਾਉਣ ਲਈ, ਜਾਂ ਕੀ ਜਿਹੜਾ ਹੋਣਾ ਆ।
ਨਾਲ ਦੇ ਨਾਲ ਸੈਕਿੰਡ ਕੁਆਰਟਰ ਦੇ ਨਤੀਜੇ ਜਿਹੜੇ ਆ ਆંકੜੇ ਆ ਉਹ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ ਉਹ ਆਉਣੇ ਨੇ। ਸੋ ਇਕੋਨਮੀ ਦੇ ਵਿੱਚ ਚੰਗੀ ਉਥਲ-ਪੁਥਲ ਆ ਆਪਾਂ ਨੂੰ ਦੇਖਣ ਨੂੰ ਮਿਲਣੀ ਹੈ। ਟ੍ਰੈਜਰੀ ਸਕੱਤਰ ਯੈਨਟ ਯੈਲਨ ਦੀ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਸੀ, ਉਹ ਕੱਲ੍ਹ ਮੀਟ ਦਾ ਪ੍ਰੈਸ NBC ਦਾ ਇੱਕ ਜਿਹੜਾ ਪ੍ਰੋਗਰਾਮ ਹੁੰਦਾ ਹੈ ਹਰ ਐਤਵਾਰ ਨੂੰ ਉਹ ਪੇਸ਼ ਕਰਦੇ ਆ। ਉਹਦੇ ਵਿੱਚ ਆਏ ਆ। ਉਹਨਾਂ ਨੇ ਆ ਰਹੀਆਂ ਇਹਨਾਂ ਰਿਪੋਰਟਾਂ ਤੋਂ ਇੱਕ ਹਿਸਾਬ ਦੇ ਨਾਲ ਕਿਨਾਰਾ ਜਿਹਾ ਜਿਹੜਾ ਉਹ ਕੀਤਾ। ਉਹਨਾਂ ਨੇ ਡਾਊਨ ਪਲੇ ਕੀਤੀ ਗੱਲ ਵੀ US ਰਿਸੈਸ਼ਨ ਦਾ ਜਿਹੜਾ ਰਿਸਕ ਹੈਗਾ ਆ ਉਸ ਨੂੰ ਲੈ ਕੇ ਵੀ ਕੀ ਕੁਛ ਜਿਹੜਾ ਉਹ ਹੋਵੇਗਾ। ਸੋ ਇਕਨੋਮਿਕ ਜਿਹੜੀਆਂ ਆ ਰਹੀਆਂ ਨਵੀਆਂ ਰਿਪੋਰਟਸ ਆ, ਆંકੜੇ ਜਿਹੜੇ ਉਹ ਆਉਣੇ ਆ, ਉਹਨਾਂ ਦੇ ਨਾਲ ਹਰਜੋਤ ਸਿੰਘ ਜੀ ਇਹ ਚੀਜ਼ ਦੇਖੀ ਜਾਊਗੀ। ਹੁਣ ਤੁਸੀਂ ਦੇਖੋ ਵੀ ਇਕੋਨਮੀ 1.6% ਸੁੰਗੜ ਗਈ ਸੀਗੀ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ। ਸੋ 2 ਸਟ੍ਰੇਟ ਨੈਗੇਟਿਵ ਜਿਹੜੀਆਂ ਜੇ GDP ਦੀਆਂ ਰੀਡਿੰਗਸ ਆ ਜਾਣ ਤਾਂ ਉਹਨੂੰ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਰਿਸੈਸ਼ਨ ਮੰਨਿਆ ਜਾਂਦਾ ਆ। ਸੋ ਇਕਨੋਮਿਸਟ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਹੁਣ ਗੱਲਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਸੋ ਪਰ ਉਹਨਾਂ ਨੇ ਦੇਖੋ 2 ਇਸ ਦੇ ਉੱਤੇ ਥਾਟਸ ਹੈਗੇ ਆ। ਇਕੋਨਮੀ 2 ਲਗਾਤਾਰ ਕੁਆਰਟਰ ਦੀਆਂ ਨੈਗੇਟਿਵ ਆਉਣ ਦੇ ਕਰਕੇ, ਸੁੰਗੜਨ ਦੇ ਕਰਕੇ ਕਹਿੰਦੇ ਵੀ ਜਦੋਂ ਇਕਨੋਮਿਸਟ ਕਹਿੰਦੇ ਆ, ਕਈ ਕਹਿੰਦੇ ਆ ਵੀ ਨਹੀਂ ਇਹ ਅਜੇ ਰਿਸੈਸ਼ਨ ਨਹੀਂ ਆ, ਇਹਨੂੰ ਆਪਾਂ ਹੋਰ ਹਿਸਾਬ ਦੇ ਨਾਲ ਦੇਖਣਾ ਆ। ਇੱਕ ਹੋਰ ਹੈਗੀ ਆ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ, ਇੱਕ ਨਾਨ ਪ੍ਰੋਫਿਟ ਹੈਗਾ ਆ ਅਰਥ ਸ਼ਾਸਤਰੀਆਂ ਦਾ ਗਰੁੱਪ। ਉਹ ਕਹਿੰਦੇ ਵੀ ਰਿਸੈਸ਼ਨ ਉਸ ਚੀਜ਼ ਨੂੰ ਮੰਨਦੇ ਆ ਜਦੋਂ ਅਰਥਚਾਰੇ ਦੀ ਜਿਹੜੀ ਐਕਟੀਵਿਟੀ ਆ, ਲੈਣ ਦੇਣ ਨੂੰ ਆਪਾਂ ਜੇ ਕਹਿ ਲਓ ਵੀ ਉਸ ਦੇ ਵਿੱਚ ਕਾਫੀ ਵੱਡੀ ਗਿਰਾਵਟ ਜਿਹੜੀ ਉਹ ਆ ਜਾਂਦੀ ਆ ਤੇ ਉਹ ਕਈ ਮਹੀਨਿਆਂ ਤੱਕ ਰਵੇ ਤਾਂ ਫਿਰ ਆਪਾਂ ਉਸ ਨੂੰ ਰਿਸੈਸ਼ਨ ਆਖਦੇ ਆ। ਜਿਹੜਾ ਇੱਕ ਇਨਫਾਰਮਲ ਡੈਫੀਨੇਸ਼ਨ ਆ ਜਿਹੜੀ ਮੈਂ ਪਹਿਲਾਂ ਦੱਸਿਆ ਵੀ 2 ਨੈਗੇਟਿਵ GDP ਦੀਆਂ ਰੇਟਿੰਗਸ ਜੇ ਆ ਜਾਣ ਤਾਂ ਉਸ ਨੂੰ ਕਈ ਅਰਥ ਸ਼ਾਸਤਰੀ ਜਿਹੜੇ ਆ ਉਹ ਰਿਸੈਸ਼ਨ ਮੰਨਦੇ ਆ। ਸੋ ਹੁਣ ਆਪਾਂ ਨੂੰ ਪਤਾ ਆ ਵੀ ਇਹ ਜਿਹੜੀ ਅਗਲੀ ਰੀਡਿੰਗ ਆਉਣੀ GDP ਦੀ ਮੋਸਟ ਪ੍ਰੋਬਬਲੀ ਇਹ ਵੀ ਸੁੰਗੜ ਕੇ ਆਉਣੀ ਆ, ਨੈਗੇਟਿਵ ਆਉਣੀ ਆ, ਕਿਉਂਕਿ ਖਰੀਦੋ ਫਰੋਖਤ ਅੱਗੇ ਦੇ ਨਾਲੋਂ ਘਟੀ ਹੈਗੀ ਆ। ਕੰਪਨੀਆਂ ਦੇ ਉੱਤੇ, ਲੋਕਾਂ ਦੇ ਉੱਤੇ ਇਸ ਮਹਿੰਗਾਈ ਦਾ ਜਿਹੜਾ ਉਹ ਹਰ ਇੱਕ ਦਾ ਅਸਰ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਲੋ ਡਾਊਨ ਇਸ ਟਾਈਮ ਆਇਆ ਆ ਇਹ ਜ਼ਰੂਰੀ ਸੀਗਾ। ਕਹਿੰਦੇ ਵੀ ਲਗਾਤਾਰ ਇੱਕੋ ਹੀ ਰਫ਼ਤਾਰ ਦੇ ਨਾਲ ਅੱਗੇ ਵੱਧਦੇ ਜਾਣਾ ਉਹ ਨਾਮੁਮਕਿਨ ਹੁੰਦਾ ਆ ਤੇ ਆਪਾਂ ਨੂੰ ਸਟੈਡੀ ਸਸਟੇਨੇਬਲ ਜਿੱਦਾਂ ਕਹਿ ਲਓ ਵੀ ਉਹ ਜਿਹੜੀ ਕੱਛੂ ਵਾਲੀ ਗੱਲ ਹੁੰਦੀ ਹੈ, ਸਲੋ ਐਂਡ ਸਟੈਡੀ ਵਿਨਸ ਦਾ ਰੇਸ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਦੇਖਣਾ ਪਵੇਗਾ। ਸੋ ਰਿਸੈਸ਼ਨ ਇਜ਼ ਔਨ ਦੀ ਹੋਰਾਈਜ਼ਨ। ਬਾਕੀ ਜਿਹੜੇ ਹੋਰ ਬਹੁਤ ਸਾਰੇ ਅਰਥ ਸ਼ਾਸਤਰੀ ਆ ਉਹ ਇਸ ਹਿਸਾਬ ਦੇ ਨਾਲ ਦੇਖਦੇ ਆ। ਲੈਰੀ ਸਮਰਜ਼ ਇਹ ਟ੍ਰੈਜਰੀ ਸਕੱਤਰ ਰਹੇ ਆ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਅੰਡਰ। ਉਹਨਾਂ ਨੇ ਵੀ ਇਹ ਆਖਿਆ ਆ ਵੀ ਰਿਸੈਸ਼ਨ ਹੋਣ ਦੀ ਲਾਈਕਲੀਹੁੱਡ ਕਾਫੀ ਜਿਹੜੀ ਆ ਉਹ ਜ਼ਿਆਦਾ ਆ। ਸੋ ਪ੍ਰੋਬੇਬਿਲਿਟੀ ਜ਼ਿਆਦਾ ਆ, ਆਉਣ ਦੇ ਅਸਾਰ ਇਸ ਦੇ ਜ਼ਰੂਰ ਹੈਗੇ ਆ। ਉਧਰ ਫੈਡ ਇੱਕ ਵਾਰੀ ਫੇਰ ਇਹ ਰਿਪੋਰਟਸ ਆਉਣ ਤੋਂ ਪਹਿਲਾਂ ਲੱਗ ਰਿਹਾ ਵੀ ਇਸ ਵੀਕ ਦੇ ਵਿੱਚ ਇੰਟਰਸਟ ਰੇਟ ਆ ਉਸ ਨੂੰ ਵਧਾ ਦੇਵੇਗਾ। 1900 ਲੱਗ ਰਿਹਾ ਹਰਜੋਤ ਸਿੰਘ ਜੀ ਵੀ 0.5% 0.75% ਜਿਹੜਾ ਆ ਉਹ ਹੋਊਗਾ ਸ਼ਾਰਟ ਟਰਮ ਰੇਟ, ਲਗਾਤਾਰ ਜਿਹੜਾ ਉਹ ਵਧੂਗਾ। ਕਹਿੰਦੇ ਵੀ ਜਦੋਂ ਤੋਂ 1994 ਤੋਂ ਇਹਨਾਂ ਦੇ ਵਾਧੇ ਘਾਟੇ ਦਾ ਦੌਰ ਜਿਹੜਾ ਉਹ ਚਲਾਇਆ ਇਹ ਲਗਾਤਾਰ ਇੰਨੀ ਵਧੀ ਇਕੱਠੇ ਵਧਾਉਣਾ ਆ ਇਹ ਵੀ ਘੱਟ ਹੀ ਦੇਖਿਆ ਗਿਆ ਸੀਗਾ। ਸੋ ਫੈਡ ਦਾ ਜਿਹੜਾ ਬੈਂਚਮਾਰਕ ਰੇਟ ਆ ਉਹ 2.25 ਤੋਂ 2.5% ਦੇ ਵਿਚਾਲੇ ਜਿਹੜਾ ਆ ਉਹ ਹੋ ਜਾਊਗਾ। 2018 ਤੋਂ ਬਾਅਦ ਦੇ ਵਿੱਚ ਇਹ ਹੁਣ ਤੱਕ ਤਾਂ ਸਭ ਤੋਂ ਉੱਤੇ ਹੋਊਗਾ ਤੇ ਕਹਿੰਦੇ ਵੀ ਫੈਡ ਦੇ ਪਾਲਿਸੀ ਮੇਕਰ ਸੋਚ ਰਹੇ ਆ ਵੀ ਅਸੀਂ ਉਨੀ ਦੇਰ ਤੱਕ ਇੰਟਰਸਟ ਰੇਟ ਨੂੰ ਵਧਾਈ ਜਾਣਾ ਹੈ ਜਿੰਨੀ ਦੇਰ ਤੱਕ ਫੈਡ ਦਾ ਜਿਹੜਾ ਬੈਂਚਮਾਰਕ ਆ 3.5% ਨਹੀਂ ਹੋ ਜਾਂਦਾ। ਸੋ ਜੇ ਇਸ ਵਾਰ ਹਰਜੋਤ ਸਿੰਘ ਜੀ 1.25% ਵੱਧਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ 1 ਤੋਂ 1.25% ਹੋਰ ਵਧਣਾ ਆ। ਇਹਦਾ ਮਤਲਬ 2 ਜਿਹੜੀਆਂ ਇੰਟਰਸਟ ਰੇਟ ਹਾਈਕਸ ਆ ਉਹ ਤੁਸੀਂ ਸੋਚ ਕੇ ਰੱਖੋ ਤੇ 2008 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਭ ਤੋਂ ਵੱਡਾ ਜਿਹੜਾ ਇੰਟਰਸਟ ਰੇਟ ਹਾਈਕ ਹੋਊਗਾ। ਸੋ ਫੈਡ ਨੇ ਇੰਟਰਸਟ ਰੇਟ ਵਧਾਉਣ ਦੀ ਜਿਹੜੀ ਕਵਾਇਦ ਛੇੜੀ ਹੋਈ ਆ ਪਿਛਲੇ ਕਈ ਮਹੀਨਿਆਂ ਤੋਂ, ਉਹ ਲੱਗਦਾ ਹੈ ਵੀ ਇਸ ਸਾਲ ਦੇ ਅਖੀਰ ਤੱਕ ਇੱਕ ਵਾਰੀ ਤਾਂ ਹੁਣ ਜੁਲਾਈ 'ਚ ਇਸ ਮਹੀਨੇ 'ਚ ਤਾਂ ਵਧਣੀ ਆ, ਉਸ ਤੋਂ ਇਲਾਵਾ ਵੀ 2 ਕੁ ਵਾਰੀ ਹੋਰ ਜਿਹੜਾ ਆ ਉਸ ਨੂੰ ਵਧਾ ਸਕਦੇ ਹੈਗੇ ਆ। ਸੋ ਕਹਿੰਦੇ ਵੀ ਫੈਡ ਦੀਆਂ ਜਿਹੜੀਆਂ ਹਾਈਕ ਦੇ ਨਾਲ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਨੂੰ ਇੱਕ ਮਿਜ਼ਾਈਲ ਦੇ ਵਾਂਗੂ ਇਹ ਤਾਂ ਇੰਟਰਸਟ ਰੇਟ ਵਧਿਆ ਨੇ ਉਹ ਹਮਲਾ ਉਹਨਾਂ ਦੇ ਉੱਤੇ ਹੋਇਆ ਆ।
ਮੌਰਗੇਜ ਰੇਟ ਪਿਛਲੇ ਸਾਲ ਦੇ ਮੁਕਾਬਲੇ ਡਬਲ ਹੋ ਚੁੱਕੇ ਆ, 6% ਦੇ ਇਰਦ-ਗਿਰਦ ਜਿਹੜੇ ਇਸ ਟਾਈਮ ਉਹ ਐਵਰੇਜ 30 ਈਅਰ ਫਿਕਸ ਜਿਹੜੇ ਉਹ ਘੁੰਮ ਰਹੇ ਨੇ, ਤੇ ਲਗਾਤਾਰ ਘਰਾਂ ਦੀ ਸੇਲ ਉਹ 5 ਮਹੀਨੇ ਹੋ ਗਏ ਆ ਵੀ ਉਹ ਥੱਲੇ ਵੱਲ ਨੂੰ ਜਿਹੜੀ ਉਹ ਆਈ ਹੈਗੀ ਆ। ਸੋ ਗਵਰਨਮੈਂਟ ਨੇ ਵੀ ਇਸ ਦੇ ਉੱਤੇ ਨਵੇਂ ਘਰਾਂ ਦੇ ਜਿਹੜੀ ਸੇਲਸ ਦੇ ਪ੍ਰਾਈਸਿਸ ਜਿਹੜੀ ਰਿਪੋਰਟ ਆ ਉਹ ਉਹਨਾਂ ਨੇ ਪੇਸ਼ ਕਰਨੀ, ਉਹ ਕੱਲ੍ਹ ਨੂੰ ਰਿਪੋਰਟ ਉਹ ਆਉਣੀ ਹੈ। ਸੋ ਆਹ ਵਾਲਾ ਹਫ਼ਤਾ ਇਕੋਨਮੀ ਨੂੰ ਲੈ ਕੇ ਬੜਾ ਹੀ ਮਹੱਤਤਾ ਵਾਲਾ ਆ, ਬੜਾ ਇੰਪੋਰਟੈਂਟ ਆ। ਫੈਡ ਦੇ ਇੰਟਰਸਟ ਰੇਟ ਹਾਈਕ, ਵੱਡੀਆਂ ਕੰਪਨੀਆਂ ਦੇ ਆਪਾਂ ਨੂੰ ਕੁਆਰਟਰਲੀ ਰਿਪੋਰਟਸ ਜਿਹੜੇ ਆ ਉਹ ਦੇਖਣ ਨੂੰ ਮਿਲਣੇ ਆ। ਹਾਊਸਿੰਗ ਮਾਰਕੀਟ ਦੇ ਜਿਹੜੇ ਆંકੜੇ ਆ ਉਹ ਆਉਣ ਵਾਲੇ ਆ, GDP ਦੇ ਆંકੜੇ ਜਿਹੜੇ ਆ ਉਹ ਆਉਣ ਵਾਲੇ ਆ। ਇਨਵੈਸਟਰਸ ਧਿਆਨ ਦੇ ਨਾਲ ਕੰਨ ਅੱਖਾਂ ਖੋਲ ਕੇ ਜਿੰਨੇ ਵੀ ਇਨਵੈਸਟਮੈਂਟ ਜਿਹੜੇ ਪਾਸੇ ਵੀ ਜਿਹੜੀ ਤੁਸੀਂ ਕਰਨੀ ਆ ਉਹ ਧਿਆਨ ਦੇ ਨਾਲ। ਜੀ, ਇਹ ਰਿਪੋਰਟਸ ਆ ਰਹੀਆਂ ਵੀ 12% ਤੋਂ ਲੈ ਕੇ 25% ਤੱਕ ਵੱਖ-ਵੱਖ ਏਰੀਏ 'ਚ ਲੋਕਾਂ ਨੇ ਜਿਹੜੇ ਕੰਟਰੈਕਟ ਸਾਈਨ ਕੀਤੇ ਹੋਏ ਸੀ ਘਰ ਲੈਣ ਦੇ, ਉਹ ਕੈਂਸਲ ਕਰ ਦਿੱਤੇ ਆ। ਜੋ ਬਿਲਡਰਸ ਆ ਉਹਨਾਂ ਦਾ ਜੋ ਇੰਡੈਕਸ ਹੁੰਦਾ ਬਹੁਤ ਲੋ ਗਿਆ ਆ। ਸੋ ਕਈ ਜਿਹੜੇ ਐਕਸਪਰਟ ਆ, ਆਪਾਂ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਜੋ ਐਕਸਪਰਟ ਹੁੰਦੇ ਆ ਉਹੀ ਉਹਨਾਂ ਦੀ ਸਟੇਟਮੈਂਟਸ ਉਹਨਾਂ ਦੇ ਤੁਹਾਨੂੰ ਬਿਆਨ ਆਪਾਂ ਦਿੰਦੇ ਆ, ਦੱਸਦੇ ਆ, ਤੁਹਾਨੂੰ। ਆਪਣੇ ਵੱਲੋਂ ਨਹੀਂ ਦੱਸ ਰਹੇ। ਕਈ ਇਹ ਕਹਿ ਰਹੇ ਆ ਵੀ ਘਰਾਂ ਦੀਆਂ ਪ੍ਰਾਈਸਿਸ ਹੋ ਸਕਦਾ ਪ੍ਰੀ ਪੈਂਡੇਮਿਕ ਲੈਵਲ ਤੱਕ ਚਲੀ ਜਾਣ। ਸੋ ਬਟ ਇਹ ਸਾਰਾ ਕੁਝ ਏਰੀਏ ਦੇ ਉੱਤੇ ਡਿਪੈਂਡ ਕਰੂਗਾ। ਬਹੁਤ ਵਾਰ ਲੋਕ ਬੇ ਏਰੀਏ 'ਚ ਕਹਿੰਦੇ ਆ ਵੀ ਬੇ ਏਰੀਏ ਦੇ ਵਿੱਚ ਫਰਕ ਨਹੀਂ ਪੈਣਾ, ਪਰ ਜਿਸ ਹਿਸਾਬ ਦੇ ਨਾਲ ਟੈਕ ਇੰਡਸਟਰੀਜ਼ ਹੁਣ ਲੇ ਆਫ ਕਰਨ ਜਾ ਰਹੀ ਆ, ਪਬਲਿਸ਼ਡ ਰਿਪੋਰਟ ਆ ਰਹੀਆਂ ਫੇਸਬੁੱਕ 'ਚੋਂ, 5-5 ਗਰੁੱਪ ਦੇ ਮੈਂਬਰ ਹੁੰਦੇ ਆ ਇੱਕ ਟੀਮ 'ਚ, ਉਹਨਾਂ ਨੇ ਕਹਿਤਾ ਵੀ 2-2 ਜਾਣੇ ਹਰ ਇੱਕ ਵਿੱਚੋਂ ਕੱਢਣੇ ਆ। ਸੋ ਬਹੁਤ ਜ਼ਿਆਦਾ ਜੇ ਲੇ ਆਫ ਹੋਣ ਜਾ ਰਹੀ ਹੈ ਤੇ ਉਹਦਾ ਫਿਰ ਅਸਰ ਬਹੁਤ ਪਊਗਾ ਇਹਦੇ ਉੱਤੇ। ਤੇ ਲੇ ਆਫ ਦੀ ਜੇ ਗੱਲ ਕਰਦੇ ਜਾਈਏ ਪੂਰੇ ਦੁਨੀਆ ਦੇ ਵਿੱਚ, ਚਾਹੇ ਤੁਸੀਂ ਟੈਲ ਅਵੀਵ ਦੇਖ ਲਓ, ਇੰਡੀਆ, ਸਾਓ ਪੌਲੋ, ਸੈਨ ਫਰਾਂਸਿਸਕੋ ਬੇ ਏਰੀਆ, ਹਰ ਜਗ੍ਹਾ ਤੁਸੀਂ ਦੇਖ ਸਕਦੇ ਆ ਵੀ ਕੰਪਨੀਆਂ ਦੇ ਵਿੱਚ ਲੇ ਆਫ ਹੋਣੀ ਸ਼ੁਰੂ ਹੋ ਗਈ ਹੈਗੀ ਆ। ਬਿਗ ਟੈਕ ਕੰਪਨੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹ ਇਸ ਹਫ਼ਤੇ ਦੇ ਵਿੱਚ ਉਹਨਾਂ ਦਾ ਕਈਆਂ ਦਾ ਜਲੂਸ ਵੀ ਨਿਕਲਣਾ ਆ, ਕਿਉਂਕਿ ਕਹਿੰਦੇ ਵੀ ਬਿਗ ਟੈਕ ਕੰਪਨੀਜ਼ ਵਾਲੇ ਤਾਂ ਏਦਾਂ ਸੋਚਦੇ ਸੀ ਵੀ ਜਿੱਦਾਂ ਸੇਲਰਸ ਹੁੰਦੇ ਆ ਨਾ, ਵੀ ਡਰੰਕ ਹੋਏ ਹੁੰਦੇ ਆ, ਉਸ ਹਿਸਾਬ ਦੇ ਨਾਲ ਹਾਇਰ ਕਰਦੇ ਸੀ ਪਿਛਲੇ ਸਮੇਂ ਦੇ ਦੌਰਾਨ। ਚੱਕ ਹੁਣ ਲਓ ਉਹਨਾਂ ਸਾਨੂੰ ਨੂੰ ਥੋੜੀ ਖਾਲੀ ਕੋਈ ਜਿਹੀ ਨਹੀਂ। ਕਹਿੰਦੇ they were spending money like drunken sailors in the term of hiring the last few years। ਇਹ ਵੈਡਵਸ਼ ਐਨਾਲਿਸਟ ਹੈਗੇ ਆ ਡੈਨ ਆਈਵਰਸ, ਤੇ ਕਹਿੰਦੇ ਵੀ ਇਹ ਇੱਕ ਬਹੁਤ ਵੱਡੀ ਚੇਂਜ ਹੋਣ ਜਾ ਰਹੀ ਆ। ਕਿਉਂਕਿ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਆ, ਚਾਹੇ ਉਹ ਐਮਾਜ਼ੋਨ, ਗੂਗਲ, ਇਹ ਸਾਰੀਆਂ ਦੀਆਂ ਰਿਪੋਰਟਸ ਇਸ ਹਫ਼ਤੇ ਆਉਣੀਆਂ ਆ। ਸਨੈਪ ਦਾ ਤੁਸੀਂ ਦੇਖਿਆ ਸੀ ਪਿਛਲੇ ਸ਼ੁੱਕਰਵਾਰ ਕੀ ਜਲੂਸ ਨਿਕਲਿਆ, 40% ਡਾਊਨ ਗਿਆ ਸੀ। ਸਨੈਪ ਦਾ ਜੋ ਸੋਸ਼ਲ ਮੀਡੀਆ ਦੀ ਕੰਪਨੀ ਆ, ਸਟਾਕ ਇੱਕ ਦਿਨ ਦੇ ਵਿੱਚ ਥੱਲੇ ਚਲੇ ਗਿਆ ਸੀ। ਸੋ ਬਿਗੇਸਟ ਜੋ ਟੈਕ ਕੰਪਨੀਜ਼ ਹੈਗੀਆਂ ਆ, ਉਹਨਾਂ ਨੇ ਕੁਆਰਟਰਲੀ ਅਰਨਿੰਗਸ ਇਸ ਹਫ਼ਤੇ ਉਹਨਾਂ ਦੀਆਂ ਆਉਣੀਆਂ ਆ। ਗੂਗਲ ਦੇ CEO ਜੋ ਆ, ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਸਨੀ ਡੇਜ਼ ਆਰ ਓਵਰ। ਤੇ ਹੁਣ ਜੋ ਆਪਾਂ ਸੋਚਦੇ ਸੀ ਨਾ ਵੀ ਪਹਿਲਾਂ ਬਹੁਤ ਕੁਝ ਚੱਲ ਰਿਹਾ, ਉਹ ਹੁਣ ਸਾਰਾ ਕੁਝ ਖਤਮ ਹੈਗਾ। ਐਮਾਜ਼ੋਨ, ਮਾਈਕਰੋਸਾਫਟ, ਗੂਗਲ, ਫੇਸਬੁੱਕ, ਐਪਲ, ਇਹਨਾਂ ਸਾਰਿਆਂ ਦੇ ਰਿਜ਼ਲਟਸ ਜੋ ਰਿਪੋਰਟਸ ਆ ਇਸ ਹਫ਼ਤੇ ਦੇ ਵਿੱਚ ਆਉਣੀਆਂ ਹੈਗੀਆਂ। ਉਹ ਤੋਂ ਬਾਅਦ ਫਿਰ ਪਤਾ ਚੱਲੂਗਾ। ਹਾਇਰਿੰਗ ਫਰੀਜ਼ ਤਾਂ ਆਲਮੋਸਟ ਲਗਭਗ ਹਰ ਇੱਕ ਕੰਪਨੀ ਨੇ ਕਰ ਦਿੱਤੀ ਹੈਗੀ ਆ। ਲੇ ਆਫ ਕਿਹਨਾਂ ਨੇ ਕਰਨੀ ਆ, ਪਿਛਲੇ ਦਿਨਾਂ 'ਚ ਟੈਸਲਾ ਨੇ ਕਾਫੀ ਲੇ ਆਫ ਕੀਤੀ ਸੀ, ਹਾਲਾਂਕਿ ਟੈਸਲਾ ਨੂੰ ਹੁਣ ਸੂ ਵੀ ਕੀਤਾ ਗਿਆ ਹੈ ਐਰੀਜ਼ੋਨਾ ਦੇ ਵਿੱਚ ਕੁਝ ਇੰਜੀਨੀਅਰਸ ਵੱਲੋਂ, ਪਰ ਓਵਰਆਲ ਜੋ ਸਿਚੁਏਸ਼ਨ ਆ ਉਹ ਬਾਹਲੀ ਗੁੱਡ ਨਹੀਂ ਲੱਗਦੀ ਹੈਗੀ। ਜੇ ਕਈ ਕੰਪਨੀਆਂ ਦਾ ਸਟਾਕ 50% ਤੋਂ ਥੱਲੇ ਚਲੇ ਗਿਆ, ਸੋ ਉਹਨਾਂ ਦੀ ਕੰਡੀਸ਼ਨ ਤੁਸੀਂ ਆਪ ਖੁਦ ਹੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਚੱਲ ਰਹੀ ਹੈਗੀ ਆ। ਇੱਕ ਕੈਲਸੀਆ ਕੋਜ਼ਰਡ ਮਾਰਕੀਟਿੰਗ ਵਰਕਰ ਹੈਗੇ ਕੋਲੰਬਸ ਓਹਾਇਓ ਚੋਂ, ਉਹ ਹੈਲਥ ਕੇਅਰ ਟੈਕ ਕੰਪਨੀ ਆ, ਉਹਦੇ ਵਿੱਚੋਂ ਲੇ ਆਫ ਹੋਈ ਆ। ਉਹਨੇ ਕਿਹਾ ਵੀ ਹੰਡਰਡਸ ਆਫ ਮੈਂਬਰ ਸਾਡੇ ਸਟਾਫ ਦੇ ਜੋ ਆ ਉਹ ਲੇ ਆਫ ਕੀਤੇ ਗਏ ਹੈਗੇ ਆ। ਸੋ ਸਿਚੁਏਸ਼ਨ ਕੋਈ ਬਾਹਲੀ ਗੁੱਡ ਨਹੀਂ ਲੱਗਦੀ। ਓਵਰਆਲ ਹਾਇਰਿੰਗ ਲੋਐਸਟ ਰੇਟ ਦੇ ਉੱਤੇ ਆ ਸਿੰਸ ਦਸੰਬਰ 2021, ਪਰ ਆਪਣੀ ਜੋ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਆ, ਅਜੇ ਇੱਥੇ ਅਨਪਲਾਇਮੈਂਟ ਕਾਫੀ ਲੋ ਆ, ਪਰ ਜੋ ਹਾਈ ਪੇਇੰਗ ਜੌਬ ਸੀਗੀਆਂ ਜਿਨ੍ਹਾਂ ਦੇ ਕਰਕੇ ਘਰਾਂ ਦੀ ਮਾਰਕੀਟ ਬਹੁਤ ਉੱਪਰ ਗਈ ਸੀ, ਉਹਨਾਂ ਨੂੰ ਹੁਣ ਅਸਰ ਹੋਣ ਜਾ ਰਿਹਾ ਹੈਗਾ।
ਕਿਉਂਕਿ ਬੇ ਏਰੀਏ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਐਵਰੇਜ ਘਰ ਦੀ ਪ੍ਰਾਈਸ ਪਿਛਲੇ ਹਫ਼ਤੇ ਆਪਾਂ ਦੱਸਿਆ ਸੀ ਵੀ 1.9 ਮਿਲੀਅਨ ਤੱਕ ਚਲੇ ਗਏ। ਸੋ ਉਸ ਨੂੰ ਹੁਣ ਸਸਟੇਨ ਕਰਨਾ $9100 ਮੰਥਲੀ ਮੌਰਗੇਜ ਪੇਮੈਂਟ ਤੁਹਾਡੀ ਜੋ ਐਵਰੇਜ ਆ, ਉਸ ਨੂੰ ਤੁਸੀਂ ਕਿਸ ਤਰ੍ਹਾਂ ਜੋ ਸਰਵਾਈਵ ਕਰੋਗੇ, ਇਹ ਹੁਣ ਆਉਣ ਵਾਲੇ ਇਸ ਹਫ਼ਤੇ 'ਚ ਹੀ ਪਤਾ ਚੱਲੂਗਾ ਵੀ ਇਕੋਨਮੀ ਦੀ ਕੀ ਕੰਡੀਸ਼ਨ ਰਹਿੰਦੀ ਹੈਗੀ ਹੈ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਇੱਕ ਇੰਡੀਆਨਾ ਦੇ ਰਿਪਰੈਜ਼ੈਂਟੇਟਿਵ ਸਟੀਵਨ ਬਾਇਰ, ਉਸ ਨੂੰ ਜਿਹੜੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ SEC ਆ, ਉਹਨਾਂ ਨੇ ਚਾਰजेस ਉਹਨਾਂ ਖਿਲਾਫ ਲਿਆਂਦੇ ਆ। GOP ਦੇ ਰਿਪਰੈਜ਼ੈਂਟੇਟਿਵ ਸੀਗੇ ਇਹ, ਇੰਡੀਆਨਾ ਤੋਂ 2011 ਤੱਕ ਇਹ ਕਾਂਗਰਸ ਦੇ ਵਿੱਚ ਸੀਗੇ, ਉਦੋਂ ਇਹ ਛੱਡ ਗਏ ਸੀ। ਉਸ ਟਾਈਮ ਦੇ ਉੱਤੇ ਹੀ ਇਹਨਾਂ ਨੇ ਉੱਤੇ ਦੋਸ਼ ਲੱਗੇ ਸੀ, ਇਹਨਾਂ ਨੇ ਇਨਸਾਈਡਰ ਟ੍ਰੇਡਿੰਗ ਯਾਨੀ ਕਿ ਨੌਨ ਪਬਲਿਕ ਇਨਫੋਰਮੇਸ਼ਨ, ਜਿਹੜੀ ਜਨਤਕ ਜਾਣਕਾਰੀ ਨਹੀਂ ਸੀਗੀ ਕਿਸੇ ਕੰਪਨੀ ਦੇ ਬਾਰੇ, ਉਸ ਦੀ ਵਰਤੋਂ ਕਰਦੇ ਹੋਏ $1.5 ਮਿਲੀਅਨ ਦੇ ਜਿਹੜੇ ਸਟਾਕਸ ਆ ਉਹ ਖਰੀਦੇ ਸੀਗੇ ਸਪ੍ਰਿੰਟ ਐਂਡ ਨੈਵੀਗੈਂਟ ਕੰਸਲਟਿੰਗ ਦੇ ਵਿੱਚੋਂ। ਸੋ ਕਹਿੰਦੇ ਵੀ ਇਹ ਬਾਇਰ ਨੇ 7 ਵੱਖ-ਵੱਖ ਅਕਾਊਂਟਸ ਦੇ ਵਿੱਚ ਇਹ ਜਿਹੜੇ ਸਟਾਕ ਪਰਚੇਜ਼ਸ ਆ ਜਿਹੜੇ ਖਰੀਦੀਆਂ ਸੀਗੀਆਂ ਉਹਨਾਂ ਨੂੰ ਲਗਾਇਆ ਸੀ। ਇੱਕ ਉਹਦੀ ਘਰਵਾਲੀ ਦੇ ਨਾਲ, ਮੁੰਡੇ ਦੇ ਨਾਲ, ਉਹਦੇ ਕਜ਼ਨ ਦੇ ਨਾਲ, ਇੱਕ ਹੋਰ ਔਰਤ ਜਿਹਦੇ ਨਾਲ ਕਿਹਾ ਜਾਂਦਾ ਸੀਗਾ ਵੀ ਇਸ ਦੇ ਰੋਮਾਂਟਿਕ ਸੰਬੰਧ ਵੀ ਹੋ ਸਕਦੇ ਆ। ਸੋ SEC ਨੇ ਹੁਣ ਇਹਦੇ ਖਿਲਾਫ ਜਿਹੜੇ ਚਾਰजेस ਆ ਉਹ ਲਿਆਂਦੇ ਆ। ਬੜੀ ਦੇਰ ਕਰਤੀ ਆਤੇ ਆਤੇ ਮਿਹਰਬਾਨ। 2011 ਦਾ ਮਸਲਾ ਜਿਹੜਾ ਹਰਜੋਤ ਸਿੰਘ ਜੀ ਹੁਣ ਇੱਥੇ ਆ ਕੇ 2022 ਦੇ ਵਿੱਚ ਆ ਕੇ ਚਾਰजेस ਜਿਹੜੇ ਉਹ ਲੱਗ ਰਹੇ ਆ। ਸੋ ਕਿਤੇ ਨਾ ਕਿਤੇ ਜਿਹੜੇ ਲੋਕ ਇੱਥੇ ਵੀ ਕਈ ਆਖ ਦਿੰਦੇ ਨੇ ਵੀ ਧਨਾੜ ਬੰਦੇ ਦੇ ਉੱਤੇ ਕੋਈ ਬਹੁਤਾ ਕੁਛ ਨਹੀਂ ਹੁੰਦਾ, ਮੇ ਵੀ ਉਹ ਵੀ ਚੀਜ਼ ਜਿਹੜੀ ਉਹ ਹੋਵੇ। ਸੋ 2018 ਦੇ ਵਿੱਚ ਵੀ ਸਪ੍ਰਿੰਟ ਦੇ ਸ਼ੇਅਰਸ ਇਸਨੇ ਜਿਹੜੇ ਉਹ ਵੇਚ ਦਿੱਤੇ ਸੀਗੇ, ਜਦੋਂ ਇਹ ਪਤਾ ਲੱਗਾ ਸੀਗਾ ਵੀ ਟੀ ਮੋਬਾਈਲ ਦੇ ਨਾਲ ਉਸਦਾ ਜਿਹੜਾ ਮਰਜਰ ਆ ਉਹ ਹੋਣ ਜਾ ਰਿਹਾ ਆ। ਸੋ ਹੁਣ ਸਿਵਲ ਕੰਪਲੇਂਟ ਇਸ ਦੇ ਖਿਲਾਫ ਮੈਨਹੈਟਨ ਫੈਡਰਲ ਕੋਰਟ ਦੇ ਵਿੱਚ ਜਿਹੜੀ ਦਰਜ ਕੀਤੀ ਗਈ ਸੀ, ਉਸ ਦੇ ਵਿੱਚ ਇਹ $1.5 ਮਿਲੀਅਨ ਦੇ ਜਿਹੜੇ ਸਟਾਕਸ ਦਾ ਹੀ ਰੌਲਾ ਆ ਉਹ ਬਣਿਆ ਪਿਆ ਆ 2 ਸਾਲਾਂ ਦੇ ਵਿੱਚ, ਵੀ ਇਨਸਾਈਡਰ ਟ੍ਰੇਡਿੰਗ ਦੇ ਜ਼ਰੀਏ ਉਹ ਨੌਲੇਜ, ਉਹ ਜਾਣਕਾਰੀ ਵਰਤਦੇ ਹੋਏ ਇਸ ਨੇ ਜਿਹੜੇ ਕਹਿ ਲਓ ਵੀ ਇਨਵੈਸਟਰਸ ਨੂੰ ਜਿਹੜੇ ਉਹਨਾਂ ਨੇ ਖਰੀਦਣੇ ਸੀ ਉਹਦੀ ਥਾਂ ਤੇ ਬੇਸਿਕਲੀ ਇਹਨੇ ਖਰੀਦ ਲਏ, ਵੀ ਆਪ ਮਾਲਾ ਮਾਲ ਹੋਇਆ। 1993 ਤੋਂ 2011 ਤੱਕ ਇੰਡੀਆਨਾ ਦੇ 4th ਕੰਗਰੈਸ਼ਨਲ ਡਿਸਟ੍ਰਿਕਟ ਨੂੰ ਇਹ ਰਿਪਰੈਜ਼ੈਂਟ ਕਰਦਾ ਰਿਹਾ ਹੈ। ਜੀ, ਅਗਲੀ ਖਬਰ ਸੈਲ ਲੈਂਡਰੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਅੱਜ ਸਵੇਰੇ ਇੱਕ ਐਕਸੀਡੈਂਟ ਹੋਇਆ ਇੰਟਰਸਟੇਟ 880 ਦੇ ਉੱਤੇ, ਤੇ ਬਹੁਤ ਹੀ ਬੁਰਾ ਐਕਸੀਡੈਂਟ ਸੀ। ਤੇ ਪੁਲਿਸ ਤੇ ਫਾਇਰ ਵਾਲਿਆਂ ਨੂੰ, ਆਲਮੀਡਾ ਕਾਉਂਟੀ ਫਾਇਰ ਫਾਈਟਰਸ ਦੇ ਮੁਤਾਬਕ, ਕਾਰ ਦੇ ਵਿੱਚੋਂ ਕੱਟ ਕੇ ਜੋ 3 ਮੈਂਬਰਸ ਆ ਉਹਨਾਂ ਨੂੰ ਕੱਢਣਾ ਪਿਆ। ਲੱਕਲੀ ਕਿਸੇ ਦੇ ਕੋਈ ਜਾਨਲੇਵਾ ਇੰਜਰੀ ਨਹੀਂ ਆਈ, ਪਰ ਫੱਟੜ ਬੁਰੀ ਤਰ੍ਹਾਂ ਹੋਇਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਵੀ ਇਸ ਐਕਸੀਡੈਂਟ ਦੇ ਵਿੱਚ ਹੈਲਪ ਕਰ ਰਹੇ ਸੀ। ਵੀਕਐਂਡ ਦੇ ਉੱਤੇ ਰੂਸ ਯੂਕਰੇਨ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਸੀਗਾ ਵੀ ਅਸੀਂ ਜਿਹੜਾ ਗ੍ਰੇਨ ਆ, ਅਨਾਜ ਆ, ਉਸ ਨੂੰ ਯੂਕਰੇਨ ਦੇ ਪੋਰਟਾਂ ਤੋਂ ਬਾਹਰ ਐਕਸਪੋਰਟ ਕਰਨ ਦੇ ਲਈ ਹਰੀ ਝੰਡੀ ਦਿੰਦੇ ਆ, ਵੀ ਆਪਸ ਦੇ ਵਿੱਚ ਮੰਨ ਗਏ ਸੀਗੇ। ਕਹਿੰਦੇ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ। ਰੂਸੀ ਫੌਜਾਂ ਨੇ ਜਿਹੜੇ ਪ੍ਰਸੀਜਨ ਮਿਜ਼ਾਈਲਸ ਦੇ ਨਾਲ ਜਿਹੜਾ ਓਡੇਸਾ ਦਾ ਬੰਦਰਗਾਹ, ਪੋਰਟ ਆਫ ਓਡੇਸਾ ਆ, ਜਿੱਥੇ ਕਿ ਗ੍ਰੇਨ ਅਨਾਜ ਤਿਆਰ ਕੀਤਾ ਜਾ ਰਿਹਾ ਸੀ ਐਕਸਪੋਰਟ ਦੇ ਲਈ, ਉਸ ਦੇ ਉੱਤੇ ਹਮਲਾ ਕਰ ਦਿੱਤਾ। MI6 ਦੇ ਜਿਹੜੇ ਹੈਡ ਰਿਚਰਡ ਮੂਰ ਆ, ਉਹਨਾਂ ਨੇ ਜਾਣਕਾਰੀ ਦਿੱਤੀ ਵੀ ਇਹ ਕੰਮ ਸਿਰਫ ਤੇ ਸਿਰਫ ਇੱਕ ਟਾਇਰੈਨਿਕਲ ਡੈਸਪੋਟ ਵੀ ਤਾਨਾਸ਼ਾਹ ਦਾ ਹੀ ਇਹ ਹੋ ਸਕਦਾ ਆ, ਵੀ ਜਿਸ ਦੇ ਇੱਕ ਵੀ ਸ਼ਬਦ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸੋ ਜਿਹੜੇ ਰੂਸੀ ਰਾਸ਼ਟਰਪਤੀ ਪੁਤਿਨ ਜਿਹੜੇ ਆ ਉਹ ਉਦੋਂ ਤੋਂ, ਹੁਣ ਫਰਵਰੀ ਤੋਂ ਇਹਨਾਂ ਨੇ ਹਮਲਾ ਜਿਹੜਾ ਆ ਉਹ ਕੀਤਾ ਹੈਗਾ ਆ। ਇਹ ਬੜੀ ਹੈਰਾਨ ਜਿਹੜੀ ਕਰਨ ਵਾਲੀ ਗੱਲ ਬਣੀ ਆ ਵੀ ਆਪਸ ਦੇ ਵਿੱਚ ਸਮਝੌਤਾ ਹੋਣ ਤੋਂ ਬਾਅਦ ਦੇ ਵਿੱਚ ਵੀ ਫਿਰ ਇਸ ਨੇ ਉਸ ਉੱਤੇ ਹਮਲਾ ਕਰ ਦਿੱਤਾ ਆ ਉਹਨਾਂ ਬੰਦਰਗਾਹਾਂ ਦੇ ਉੱਤੇ। ਕਹਿੰਦੇ ਵੀ ਇਸ ਟਾਈਮ ਪੁਤਿਨ ਜਿਹੜਾ ਫੂਡ ਨੂੰ ਇੱਕ ਹਥਿਆਰ ਦੇ ਵਜੋਂ ਵਰਤ ਰਿਹਾ ਆ, ਕਿਉਂਕਿ ਅਫਰੀਕਾ ਤੇ ਏਸ਼ੀਆ ਦੇ ਵਿੱਚ ਇਹਨਾਂ ਦੇ ਅਨਾਜ ਦੀ ਭਾਰੀ ਮੰਗ ਰਹਿੰਦੀ ਹੈਗੀ ਆ। ਸੋ ਕਹਿੰਦੇ ਵੀ ਲੱਖਾਂ ਹੀ ਲੋਕ ਜਿਹੜੇ ਕਿ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਆ ਜੇ ਅਨਾਜ ਨਹੀਂ ਪਹੁੰਚਦਾ। ਸੋ ਇਸ ਲਈ ਕਿਤੇ ਨਾ ਕਿਤੇ ਆਪਣੇ ਅਨਾਜ ਦੀ ਕੀਮਤ ਨੂੰ ਇਸ ਲਿਹਾਜ਼ ਦੇ ਨਾਲ ਵੀ ਵਧਾ ਰਿਹਾ ਹੈ, ਤੇ ਜਾਂ ਇਹ ਵੀ ਉਸਦੇ ਮਨ ਦੇ ਵਿੱਚ ਹੈ
ਵੀ ਜਿਹੜਾ ਯੂਕਰੇਨ ਦਾ ਵੀ ਅਨਾਜ ਆ ਉਸ ਦੇ ਉੱਤੇ ਵੀ ਇਹੀ ਕਾਬਜ਼ ਹੋਵੇ ਤੇ ਉਸ ਦਾ ਮੁਨਾਫਾ ਵੀ ਇਹ ਘਟੇ। ਇਹ ਜਿਹੜੇ ਕਈ ਮਾਹਰ ਆ ਇਸ ਵਿਵਾਦ ਨੂੰ ਲੈ ਕੇ ਜਿਹੜੀਆਂ ਆਪਣੀਆਂ ਚਰਚਾਵਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇਸ ਸਮਝੌਤੇ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਜਿਹੜੇ ਮਿਜ਼ਾਈਲੀ ਹਮਲੇ ਆ ਰੂਸ ਵੱਲੋਂ ਯੂਕਰੇਨ ਦੀ ਬੰਦਰਗਾਹਾਂ ਤੇ ਜਾਰੀ ਨੇ। ਜੀ ਅਗਲੀ ਖਬਰ ਲੋਟੋ ਦੇ ਸੰਬੰਧ ਦੇ ਵਿੱਚ ਆ। ਮੈਗਾ ਮਿਲੀਅਨ $2 ਦੀ ਜੋ ਟਿਕਟ ਆ ਉਹ ਹੁਣ ਵਰਥ $790 ਮਿਲੀਅਨ ਦੀ ਹੋ ਗਈ ਆ। ਮੰਗਲਵਾਰ ਨੂੰ ਜੋ ਰਿਜ਼ਲਟ ਆਣੇ ਆ ਉਹਦੇ ਵਿੱਚ ਕਹਿੰਦੇ ਜੇ ਕੋਈ $2 ਦੀ ਟਿਕਟ ਬਾਈ ਕਰ ਲੈਂਦਾ ਹੋ ਸਕਦਾ ਉਹ $790 ਮਿਲੀਅਨ ਜਿੱਤ ਜਾਵੇ। ਪਰ ਇਹ ਇੰਨਾ ਸੌਖਾ ਨਹੀਂ ਹੈਗਾ। ਕਹਿੰਦੇ ਭਈ ਤੁਹਾਡਾ ਜੇ ਚਾਂਸ ਦੱਸਦੀ ਜਾਈਏ ਕਹਿੰਦੇ ਭਈ 302.5 ਮਿਲੀਅਨ ਦੇ ਵਿੱਚ ਇੱਕ ਚਾਂਸ ਆ ਤੁਹਾਡਾ ਵਿਨ ਕਰਨ ਦਾ। ਪਰ ਜੇ ਦੂਸਰੇ ਪਾਸੇ ਨੈਸ਼ਨਲ ਸੇਫਟੀ ਕਾਉਂਸਲ ਨੇ ਦੱਸਿਆ ਕਹਿੰਦੇ ਵੀ ਜੇ ਤੁਸੀਂ ਉਹੀ ਟਿਕਟ ਮਿੰਨੀ ਮਾਰਟ ਤੋਂ ਖਰੀਦਣ ਜਾ ਰਹੇ ਆਪਣੀ ਕਾਰ ਦੇ ਵਿੱਚ ਤੇ ਤੁਹਾਡੇ ਐਕਸੀਡੈਂਟ ਦੇ ਵਿੱਚ ਮਰਨ ਦੇ ਚਾਂਸ 101 ਪਿੱਛੇ 1 ਦੇ ਆ। ਦੇਖੋ ਵੀ ਕਿੰਨੇ ਜ਼ਿਆਦਾ ਟਿਕਟ ਜਿੱਤਣ ਦੇ ਲਈ ਕਿੰਨੇ 302.5 ਮਿਲੀਅਨ ਚੋਂ ਇੱਕ ਚਾਂਸ ਹੈਗਾ। ਬੇਸਿਕਲੀ ਅਮਰੀਕਾ ਦੀ ਪਾਪੂਲੇਸ਼ਨ 350 ਮਿਲੀਅਨ ਪਾਪੂਲੇਸ਼ਨ ਆ। ਜੇ ਸਾਰੇ ਇੱਕ ਖਰੀਦਦਾ ਤੇ ਉਹਦੇ ਵਿੱਚੋਂ ਇੱਕ ਚਾਂਸ ਜਿਹੜਾ ਉਹ ਦੇਖਦੇ ਆ। ਬਹੁਤ ਘੱਟ ਚਾਂਸ ਹੁੰਦੇ ਆ ਪਰ ਕਈਆਂ ਦਾ ਤੁੱਕਾ ਜਿਹੜਾ ਆ ਉਹ ਲੱਗ ਜਾਂਦਾ। 2021 ਦੇ ਵਿੱਚ ਹਰਜੋਤ ਸਿੰਘ ਜੀ $1 ਬਿਲੀਅਨ ਮਿਸ਼ੀਗਨ ਦੇ ਵਿੱਚ ਇੱਕ ਜਾਣੇ ਨੇ ਜਿਹੜਾ ਉਹ ਜਿੱਤਿਆ ਸੀਗਾ ਇਸ ਲੋਟਰੀ ਦੇ ਨਾਲ। ਯੂਜਲੀ ਇਹੀ ਆਖਿਆ ਜਾਂਦਾ ਵੀ ਜਿਹੜਾ ਲੋਟਰੀ ਦੇ ਵਿੱਚ ਬੰਦਾ ਜਿੱਤਦਾ ਆ ਕਿਉਂਕਿ ਉਹਨੂੰ ਆਲਰੇਡੀ ਕਿੱਦਾਂ ਇਨਵੈਸਟਮੈਂਟ ਕਰਨੀ ਹੈ, ਕਿੱਦਾਂ ਡਾਲਰ ਸਾਂਭ ਕੇ ਰੱਖਣੇ ਆ, ਪੂੰਜੀ ਨੂੰ ਕਿੱਦਾਂ ਨਿਵੇਸ਼ ਕਰਨਾ ਹੈ ਜਾਂ ਕੀ ਕਰਨਾ ਹੈ ਉਸ ਦੇ ਬਾਰੇ ਜਾਣਕਾਰੀ ਜਲਦੀ ਜਿਹੜੇ ਫਿਰ ਸੜਕਾਂ ਤੇ ਆ ਜਾਂਦੇ। ਪਰ 700 ਮਿਲੀਅਨ ਕਾਫੀ ਹੁੰਦਾ, ਟਾਈਮ ਲੱਗ ਜੂਗਾ ਉਸਨੂੰ ਫਿਰ ਵੀ ਇਹ ਸਾਰਾ ਕੁਛ ਜਿਹੜਾ ਉਜਾੜਨ ਦੇ ਵਿੱਚ। ਸੋ ਦੇਖੋ ਕਿਹਦਾ ਜਿਹੜਾ ਇਸ ਦੇ ਵਿੱਚ ਭਾਗ ਖੁੱਲਦੇ ਆ। ਬਾਕੀ ਟਿਕਟ ਲੈਣੀ ਨਹੀਂ ਲੈਣੀ ਇਹ ਭਾਈ ਤੁਹਾਡੀ ਆਪੋ ਆਪਣੀ ਮਰਜ਼ੀ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਜੇ ਕਿਸੇ ਸਟੋਰ ਦੇ ਵਿੱਚੋਂ ਏਦਾਂ ਦੀ ਟਿਕਟ ਬਾਏ ਹੁੰਦੀ ਆ ਉਹਨਾਂ ਨੂੰ ਵੀ ਕਾਫੀ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਫਾਇਦਾ ਜਿਹੜਾ ਉਹ ਹੋ ਜਾਂਦਾ। ਇੱਕ ਤਾਂ ਚਲੋ ਸਟੋਰ ਪੋਪੂਲਰ ਹੋ ਜਾਂਦਾ ਆ ਤੇ ਨਾਲ ਇਸ ਜਿਹੜੀ ਵਿਨਿੰਗ ਟਿਕਟ ਵੇਚਣ ਦੇ ਲਈ ਵੀ ਲੋਟੋ ਵਾਲੇ ਉਹਨਾਂ ਨੂੰ ਉਸ ਦੇ ਵਿੱਚੋਂ ਕੁਝ ਕਮਿਸ਼ਨ ਜਿਹੜਾ ਉਹ ਦਿੰਦੇ ਨੇ। ਜੀ ਲੋਟੋ ਦੀ ਹਿਸਟਰੀ 'ਚ ਚੌਥਾ ਵੱਡਾ ਇਹ ਜੈਕਪੋਟ ਹੈਗਾ। ਸੋ ਜਿਹੜੇ ਸ਼ੌਕੀਨ ਹੈਗੇ ਲੋਟੋ ਦੇ ਉਹ ਜ਼ਰੂਰ ਟਿਕਟ ਖਰੀਦ ਸਕਦੇ ਆ। $790 ਮਿਲੀਅਨ ਉਹ ਜਿੱਤ ਸਕਦੇ ਹੈਗੇ ਆ। ਪਰ ਜਦੋਂ ਤੁਸੀਂ ਡਰਾਈਵ ਕਰਨ ਜਾਣਾ ਆ ਤੇ ਡਰਾਈਵ ਕਰਕੇ ਬੜੇ ਧਿਆਨ ਨਾਲ ਜਾਓ ਤੇ ਉਹ ਤੁਹਾਨੂੰ ਅਸੀਂ ਫਿਗਰ ਦੇ ਦਿੱਤੇ ਆ ਨੈਸ਼ਨਲ ਸੇਫਟੀ ਕਾਉਂਸਲ ਦੇ। ਆਹੋ ਕਈ ਵਾਰੀ ਟਿਕਟ ਦੀ ਪ੍ਰਾਈਸ ਹੁੰਦੀ ਨਹੀਂ ਜਿੰਨੀ ਗੈਸ ਦੀ ਪ੍ਰਾਈਸ ਵੀ ਲੱਗਣੀ ਹੈ ਵੀ ਹਿਸਾਬ ਦੇ ਨਾਲ। ਸੋ ਉਹ ਵੀ ਨਾਲ ਦੇ ਨਾਲ ਜਿਹੜਾ ਜ਼ਰੂਰ ਤੁਸੀਂ ਦੇਖ ਲਿਓ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈਗਾ ਆ ਤੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਜਿਹੜਾ ਉਹ ਮਿਲਦੇ ਆ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ 10 ਤੋਂ 11 ਵਜੇ ਤੱਕ। 11 ਤੋਂ ਲੈ ਕੇ 1 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ ਜੋ ਕਿ ਪਹਿਲਾਂ 2 ਵਜੇ ਦੁਪਹਿਰ ਨੂੰ ਜਿਹੜਾ ਉਹ ਆਉਂਦਾ ਹੁੰਦਾ ਸੀਗਾ ਤੇ ਫਿਰ 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਤੇ ਉਹ ਆਵੇਗਾ ਤੇ ਫਿਰ 3 ਤੋਂ 4 ਸਾਂਝੀ ਸੱਥ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਵਾਂਗੇ। 4 ਤੋਂ 5:30 ਦੇਸੋਂ ਪਰਦੇਸ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਜੀ ਉਹ ਦੀਪਕ ਸ਼ਰਮਾ ਜੀ ਉਹ ਲੈ ਕੇ ਹਾਜ਼ਰ ਹੋਣਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ ਤੇ ਤੁਸੀਂ ਵੀ ਇੱਦਾਂ ਹੀ ਜੁੜੇ ਰਹੋ। ਜੇ ਪ੍ਰੋਗਰਾਮ ਮਿਸ ਕਰ ਜਾਂਦੇ ਆ ਉਹਨਾਂ ਨੂੰ ਅਸੀਂ ਪੋਡਕਾਸਟ ਦੇ ਉੱਤੇ ਪੰਜਾਬੀ ਰੇਡੀਓ USA ਦੇ YouTube Facebook ਦੇ ਜਿਹੜੇ ਚੈਨਲਸ ਆ ਉਹਨਾਂ ਉੱਤੇ ਪਾ ਦਿੱਤਾ ਜਾਂਦਾ ਆ ਤੇ ਉੱਥੇ ਜ਼ਰੂਰ ਦੇਖਦੇ ਜਾਓ। ਵੀਕਐਂਡ ਦੇ ਉੱਤੇ ਵੀ ਬਹੁਤ ਸਾਰੀਆਂ ਨਵੀਆਂ ਵੀਡੀਓਜ਼ ਨਵਾਂ ਕੰਟੈਂਟ ਜਿਹੜਾ ਆ ਪੰਜਾਬੀ ਰੇਡੀਓ USA ਦੇ Facebook YouTube ਦੇ ਉੱਤੇ ਪਾਇਆ ਗਿਆ। ਜੇ ਤੁਸੀਂ ਅਜੇ ਤੱਕ ਮੌਕਾ ਨਹੀਂ ਲੱਗਾ ਤਾਂ ਉਹ ਵੀ ਤੁਸੀਂ ਦੇਖ ਸੁਣ ਲਿਓ ਤੇ ਚੈਨਲ ਲਾਈਕ ਸਬਸਕ੍ਰਾਈਬ ਜਿਹੜਾ ਉਹ ਕਰੋ ਤੇ ਅੱਗੇ ਜਿਹੜਾ ਉਸ ਨੂੰ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ। ਤੇ ਹੁਣ ਆਪਾਂ ਲੈਂਦੇ ਹਾਂ ਹਰਜੋਤ ਸਿੰਘ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।